ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 9 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਦੇ ਵਿੱਚ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ। ਇਸ ਵਾਰ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਜੁਰਮਾਨਾ ਕੀਤਾ ਜਾ ਸਕਦਾ ਆ। ਉਸ ਤੋਂ ਬਚਣ ਦੇ ਲਈ ਇਸ ਪੈਨੇਡੈਮਿਕ ਦੇ ਵਿੱਚ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਅਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਰੀ, ਟੋਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸੱਲ ਬ੍ਰਦਰਜ਼, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ, ਉਹ ਕਾਫੀ ਬੈਡ ਹੁੰਦੀ ਜਾ ਰਹੀ ਆ। ਹਸਪਤਾਲਾਂ ਦੇ ਵਿੱਚ ਜਿਹੜੇ ICU ਬੈੱਡ ਹੈਗੇ ਆ, ਉਹ ਹੁਣ ਓਵਰ ਕਪੈਸਿਟੀ ਜਾਣ ਲੱਗ ਪਏ ਹੈਗੇ ਆ। ਸੋ ਉਸ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਹੈਲਥ ਵਰਕਰਸ ਆ, ਉਹ ਬਹੁਤ ਚਿੰਤਾ ਦੇ ਵਿੱਚ ਆ। ਈਵਨ ਦੋ ਖਾਸ ਕਰਕੇ RN ਰਜਿਸਟਰਡ ਨਰਸਿਸ, CNA ਡਾਕਟਰਸ, ਉਹ ਕਹਿੰਦੇ ਵੀ ਅਸੀਂ ਜੌਬ ਕਰਦੇ ਹਾਂ, ਪਰ ਜਿਹੜੇ ਲੋਕ ਆ ਉਹ ਕੇਅਰਫੁਲ ਨਹੀਂ ਹੈਗੇ। ਲੋਕਾਂ ਦੀ ਗਲਤੀ ਕਰਕੇ ਅਸੀਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਖਤਰੇ 'ਚ ਪਾ ਰਹੇ ਹੈਗੇ ਆ। ਸਿਚੁਏਸ਼ਨ ਇੰਨੀ ਬੈਡ ਆ, ਸਾਡੇ ਸੈਨੋਜ਼ੇ ਸ਼ਹਿਰ ਦੇ ਵਿੱਚ ਇੱਕ ਨਰਸਿੰਗ ਹੋਮ ਦੇ ਵਿੱਚ 230 ਬੰਦਿਆਂ ਨੂੰ ਜਿਹੜਾ ਆ ਕਰੋਨਾ ਵਾਇਰਸ ਪੋਜ਼ਿਟਿਵ ਹੋਇਆ, 2 ਨਰਸਿੰਗ ਹੋਮ ਦੇ ਵਿੱਚ। ਤੇ ਜਿੰਨੇ ਉੱਥੇ ਕੰਮ ਕਰਦੇ ਆ, ਉਹਨਾਂ ਨੂੰ ਵੀ ਜਿਹੜਾ ਆ ਕਰੋਨਾ ਵਾਇਰਸ ਹੋ ਗਿਆ। ਸੋ ਹੁਣ ਤੁਸੀਂ ਦੇਖ ਲਓ ਵੀ ਕਿੱਦਾਂ ਦੀ ਇਹ ਸਿਚੁਏਸ਼ਨ ਹੈਗੀ ਆ। ਸੋ ਆਪਣੀ ਕਮਿਊਨਿਟੀ ਦੇ ਵਿੱਚ ਸਾਡੀਆਂ ਭੈਣਾਂ ਬਹੁਤ ਬੱਚੀਆਂ ਜਿਹੜੀਆਂ ਆ ਇਸ ਫੀਲਡ ਦੇ ਵਿੱਚ ਹੈਗੀਆਂ, ਪਲੀਜ਼ ਜਿਹੜੇ ਵੀ ਕਿਤੇ ਵੀ ਹਸਪੀਟਲ 'ਚ ਕੰਮ ਕਰਦੇ ਆ, ਈਵਨ ਦੋ ਉੱਥੇ ਸੇਫਟੀ ਪੂਰੀ ਰੱਖੀ ਜਾਂਦੀ ਆ, ਪਰ ਆਪਣੇ ਪਰਿਵਾਰਾਂ ਦੇ ਵਿੱਚ ਜ਼ਰੂਰ ਜਦੋਂ ਤੁਸੀਂ ਵਾਪਸ ਜਾਣਾ ਹੈ ਨਾ, ਉਹ ਜਾਂ ਤਾਂ ਜਗ੍ਹਾ ਅਲੱਗ ਰੱਖੋ, ਜਾਂ ਕਈਆਂ ਨੇ ਅਰੇਂਜ ਵੀ ਕੀਤਾ ਹੈ। ਕਈ ਹਸਪੀਟਲਸ ਜਿਹੜੇ ਆ ਉਹਨਾਂ ਨੇ ਹੋਟਲਸ ਵੀ ਲੈ ਕੇ ਦਿੱਤੇ ਹੋ ਹੈਗੇ, ਜਿਹੜੇ ਉਹਨਾਂ ਦੇ ਐਮਰਜੈਂਸੀ ਰਿਸਪੌਂਡਰਸ ਹੈਗੇ ਆ, ਵੀ ਉੱਥੇ ਤੁਸੀਂ ਰਹੋ। ਸੋ ਕਿਉਂਕਿ ਘਰ 'ਚ ਬਜ਼ੁਰਗ ਵੀ ਹੁੰਦੇ, ਬੱਚੇ ਵੀ ਹੁੰਦੇ ਆ, ਤੇ ਉਹ ਜਿਹੜੀ ਆ ਕਰੋਨਾ ਵਾਇਰਸ ਫੈਲਣ ਦਾ ਖਤਰਾ ਹੈਗਾ। ਸੋ ਇਹ ਸਿਚੁਏਸ਼ਨ ਕੈਲੀਫੋਰਨੀਆ ਦੀ ਜਿਹੜੀ ਇਸ ਟਾਈਮ ਬਹੁਤ ਜਿਹੜੀ ਆ ਬੁਰੀ ਬਣੀ ਹੋਈ ਹੈਗੀ ਆ। ਜੀ, ਹਾਲਾਤ ਗ੍ਰਿਮ ਨੇ। ਫਰੈਜ਼ਨੋ ਕਾਊਂਟੀ ਦੇ ਵਿੱਚ ICU ਕਪੈਸਿਟੀ 0 ਆ। ਸੋ ਇਸ ਦੇ ਇਰਦ ਗਿਰਦ ਦੀਆਂ ਕਾਊਂਟੀਜ਼ ਆ, ਇੱਥੇ ਵੀ ਕਪੈਸਿਟੀ ਲਗਾਤਾਰ ਘੱਟ ਰਹੀ ਆ। ਓਵਰਆਲ ਕੈਲੀਫੋਰਨੀਆ ਦੀ ਜਿਹੜੀ ਕਪੈਸਿਟੀ ਆ ਉਹ ਵੀ ਥੱਲੇ ਨੂੰ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਦਾ ਇਸ ਟਾਈਮ ਮੌਕਾ ਹੈਗਾ ਆ। ਹਰ ਇੱਕ ਦੀ ਆਪੋ ਆਪਣੀ ਰਾਏ ਜਿਹੜੀ ਇਸ ਦੇ ਉੱਤੇ ਹੋ ਸਕਦੀ, ਪਰ ਜਿਹੜੇ ਲੋਕ ਮਰ ਰਹੇ ਨੇ ਉਹ ਭਾਈ ਅਸਲੀ ਹੋਈ ਨੇ। ਉਹ ਕਿਸੇ ਨਾ ਕਿਸੇ ਦੇ ਰਿਸ਼ਤੇਦਾਰ ਨੇ, ਕਿਸੇ ਦਾ ਪਿਓ ਆ, ਕਿਸੇ ਦੀ ਮਾਂ ਆ, ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਕਿਸੇ ਦਾ ਪੁੱਤ ਆ, ਕਿਸੇ ਦਾ ਕੁਛ ਆ। ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਧਿਆਨ ਦੇ ਵਿੱਚ ਰੱਖੋ। ਕਿਸੇ ਦੇ ਬਜ਼ੁਰਗ ਨੇ, ਬਹੁਤ ਜਿਹੜੀ ਸਥਿਤੀ ਆ ਇਸ ਟਾਈਮ ਮਾੜੀ ਜਿਹੜੀ ਉਹ ਚੱਲ ਰਹੀ ਆ। ਸੋ ਸਾਰਿਆਂ ਦਾ ਧਿਆਨ ਰੱਖਣ ਦੇ ਵਿੱਚ ਹੀ ਜਿਹੜੀ ਇਸ ਟਾਈਮ ਭਲਾਈ ਆ, ਕਿਉਂਕਿ ਇਹ ਜੇ ਸਥਿਤੀ ਹੋਰ ਜ਼ਿਆਦਾ ਵਿਗੜਦੀ ਰਹੀ ਤਾਂ ਫਿਰ ਜਿਹੜੇ ਆ ਸਰਕਾਰ ਕਹੂਗੀ ਵੀ ਅਸੀਂ ਆ ਵੀ ਰੋਕ ਲਾ ਦੇਣੀ ਆ, ਆ ਵੀ ਰੋਕ ਲਾ ਦੇਣੀ ਆ। ਆਲਰੇਡੀ ਉਹਨਾਂ ਨੇ ਕਿੰਨੀਆਂ ਰੋਕਾਂ ਲਾਈਆਂ, ਉਸ ਦੇ ਬਾਵਜੂਦ ਇਹ ਸਾਰਾ ਕੁਛ
ਹੋ ਰਿਹਾ ਹੈਗਾ ਆ। ਸੋ ਬਾਅਦ ਦੇ ਵਿੱਚ ਜੇ ਹੋਰ ਹੋਇਆ ਹਰਜੋਤ ਸਿੰਘ ਜੀ, ਫਿਰ ਸਾਰਿਆਂ ਨੇ ਕਹਿਣਾ ਵੀ ਇੱਦਾਂ ਜਿਹੜਾ ਉਹ ਕਿਉਂ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਪਲੀਜ਼ ਆਪਾਂ ਬੇਨਤੀ ਕਰਦੇ ਹਾਂ, ਹੱਥ ਜੋੜ ਕੇ ਅਪੀਲ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਧਿਆਨ ਰੱਖਿਆ ਜਾਵੇ। ਕੈਲੀਫੋਰਨੀਆ ਦੇ ਦੁਆਰਾ ਕੱਲ੍ਹ ਨੂੰ ਇੱਕ ਨਵੀਂ ਐਪ ਜਿਹੜੀ ਆ ਉਹ ਲਾਂਚ ਕੀਤੀ ਜਾ ਰਹੀ ਆ, CA ਨੋਟੀਫਾਈ। ਸੋ ਉਸ ਦੇ ਨਾਲ ਇਹ ਜਿਹੜੇ ਫੋਨ ਦੀ ਜਿਹੜੀ ਟੈਕਨੋਲੋਜੀ ਨੂੰ ਵਰਤਦੇ ਹੋਏ ਉਸ ਦੇ ਜ਼ਰੀਏ ਜਿਹੜੇ ਕਹਿੰਦੇ ਵੀ ਉਹ ਇੱਕ ਦੂਜੇ ਨੂੰ ਜਿਹੜਾ ਉਹ ਦੱਸਿਆ ਜਾ ਸਕਦਾ ਵੀ ਕੀ ਤੁਸੀਂ ਐਕਸਪੋਜ਼ ਤਾਂ ਨਹੀਂ ਹੋ ਗਏ। ਸੋ ਉਹਦੇ ਵਿੱਚ ਬਸ਼ਰਤੇ ਇਹ ਆ ਵੀ ਜਿੱਦਾਂ ਕੱਲ੍ਹ ਆਪਣੇ ਕੁਛ ਕਾਲਰਸ ਨੇ ਆ ਕੇ ਖੁਦ ਦੱਸਿਆ ਸੀਗਾ ਵੀ ਹਾਂ ਅਸੀਂ ਕੋਵਿਡ ਪੀੜਿਤ ਹੋਏ ਸੀਗੇ ਅਤੇ ਹੁਣ ਜਿਹੜੇ ਉਹ ਥੋੜ੍ਹੇ ਜਿਹੇ ਠੀਕ ਹੋ ਰਹੇ ਆ। ਸੋ ਉਹਨਾਂ ਨੂੰ ਆਪਣੀ ਇਸ ਐਪ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਉਹ ਪਾਉਣੀ ਪਊਗੀ। ਸੋ ਜਦੋਂ ਵੀ ਕੋਈ ਕਿਸੇ ਹੋਰ ਦੇ ਨਜ਼ਦੀਕ ਥਾਣੀ ਜਿਹੜਾ ਉਹ ਲੰਘਦਾ ਆ, ਦੂਜੇ ਫੋਨ ਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਜਾਵੇਗੀ, ਤਾਂ ਪਰ ਉਹ ਉਸ ਫੋਨ ਦੇ ਵਿੱਚ ਇਹ ਨਹੀਂ ਪਤਾ ਲੱਗੂਗਾ ਵੀ ਕਿਹਨੂੰ ਜਿਹੜਾ ਆ ਕੋਵਿਡ-19 ਜਿਹੜਾ ਹੋਇਆ ਸੀ, ਕਿਉਂਕਿ ਇਹ ਵੀ ਬਹੁਤ ਇੱਕ ਸਟਿਗਮਾ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ। ਕੋਈ ਵੀ ਜਿਹੜਾ ਉਹ ਦੱਸਣਾ ਨਹੀਂ ਚਾਹੁੰਦਾ ਵੀ ਮੈਨੂੰ ਕੋਵਿਡ ਜਿਹੜਾ ਹੋਇਆ ਸੀਗਾ। ਸੋ ਕੱਲ੍ਹ ਨੂੰ ਇਹ ਜਿਹੜੀ CA ਨੋਟੀਫਾਈ, ਕੈਲੀਫੋਰਨੀਆ ਨੋਟੀਫਾਈ ਐਪ ਜਿਹੜੀ ਆ ਉਹ ਉਪਲਬਧ ਹੋਊਗੀ ਡਾਊਨਲੋਡ ਕਰਨ ਦੇ ਲਈ। ਅਤੇ ਉਸ ਦੇ ਨਾਲ ਫਿਰ ਹਰਜੋਤ ਸਿੰਘ ਜੀ ਆਪਾਂ ਜਿਹੜਾ ਆ ਇੱਕ ਦੂਜੇ ਦੇ ਜਦੋਂ ਇਰਦ ਗਿਰਦ ਜਾਂਦੇ ਹਾਂ ਤਾਂ ਆਪਾਂ ਨੂੰ ਪਤਾ ਰਹਿ ਸਕਦਾ ਹੈ, ਲੱਗ ਸਕਦਾ ਵੀ ਕਿਤੇ ਤੁਹਾਨੂੰ ਐਕਸਪੋਜ਼ ਹੋਣ ਦਾ ਖਤਰਾ ਤਾਂ ਨਹੀਂ ਬਣਿਆ ਪਿਆ ਸੀਗਾ। ਸੋ ਇਹ ਜ਼ਰੂਰ ਕੱਲ੍ਹ ਨੂੰ ਜਿਹੜੀ ਉਹ ਡਾਊਨਲੋਡ ਆਪਾਂ ਸਾਰੇ ਜਾਣੇ ਕਰ ਸਕਦੇ ਹੈਗੇ ਆ। ਸੋ ਆਪਾਂ ਜਿਹੜਾ ਹਰਜੋਤ ਸਿੰਘ ਜੀ ਸਥਿਤੀ ਨੂੰ ਜੇ ਦੇਖਦੇ ਜਾਈਏ, ਰਾਈਟ ਨਾਓ ਜਿਹੜੇ 5 ਇਲਾਕਿਆਂ ਦੇ ਵਿੱਚ ਵੰਡਿਆ ਗਿਆ ਹੋਇਆ ਸੀਗਾ। ਰੀਜਨਲ ਸਟੇ ਐਟ ਹੋਮ ਆਰਡਰਸ ਜਿਹੜੇ ਆ 2 ਥਾਵਾਂ ਦੇ ਉੱਤੇ, 2 ਰੀਜਨਸ ਜਿਨ੍ਹਾਂ 'ਚ 23 ਕਾਊਂਟੀਜ਼ ਜਿਹੜੀਆਂ ਆਉਂਦੀਆਂ ਆ, ਤਕਰੀਬਨ 28 ਮਿਲੀਅਨ ਪਾਪੂਲੇਸ਼ਨ ਦੇ ਉੱਤੇ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ। ਅਤੇ ਜਿਹੜੀਆਂ 3 ਰੀਜਨ ਆ ਉਹਨਾਂ ਦੇ ਵਿੱਚ ਅਜੇ ਸਟੇ ਐਟ ਹੋਮ ਆਰਡਰਸ ਜਿਹੜੇ ਉਹ ਨਹੀਂ ਹੈਗੇ, ਜਿਨ੍ਹਾਂ ਦੇ ਵਿੱਚ 35 ਕਾਊਂਟੀਜ਼ ਆਉਂਦੀਆਂ ਆ। ਸੋ ਬੇਸਿਕਲੀ ਸਦਰਨ ਕੈਲੀਫੋਰਨੀਆ ਸਾਰੇ ਦਾ ਸਾਰਾ ਹੀ ਇਸ ਟਾਈਮ ਸਟੇ ਐਟ ਹੋਮ ਆਰਡਰ ਦੇ ਵਿੱਚ ਜਿਹੜਾ ਆ ਉਹ ਹੈਗਾ ਆ। ਸੋ 13.3% ਓਵਰਆਲ ਕੈਲੀਫੋਰਨੀਆ ਦੀ ਸਟੇਟ ਵਾਈਡ ICU ਕਪੈਸਿਟੀ ਜਿਹੜੀ ਉਹ ਰਹਿ ਗਈ ਆ। 7 ਦਿਨਾਂ ਦੀ ਐਵਰੇਜ ਦੇ ਵਿੱਚ 8.4% ਪੋਜ਼ੀਟਿਵਿਟੀ ਰੇਟ ਜਿਹੜਾ ਹੋਇਆ ਆ। 1 ਲੱਖ ਬੰਦੇ ਪਿੱਛੇ 34 ਨਵੇਂ ਜਿਹੜੇ ਆ ਕੋਵਿਡ-19 ਦੇ ਕੇਸ ਜਿਹੜੇ ਉਹ ਆ ਰਹੇ ਨੇ ਜੀ। ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕੱਲ੍ਹ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਹ ਜਾਰੀ ਕਰ ਦਿੱਤਾ ਸੀ, ਜਿਹਦੇ ਹਿਸਾਬ ਦੇ ਨਾਲ ਜਿਹੜਾ ਕਰੋਨਾ ਵਾਇਰਸ ਦੇ ਵੈਕਸੀਨ ਆ ਉਹ ਲੋਕਾਂ ਨੂੰ, ਅਮਰੀਕਨਸ ਨੂੰ ਜਲਦੀ ਤੋਂ ਜਲਦੀ ਮਿਲ ਸਕਣ। ਸੋ ਕੁਛ ਰਾਜਕਨਵੀਰ ਸਿੰਘ ਜੀ UK ਤੋਂ ਖਬਰ ਇਹ ਵੀ ਆ ਰਹੀ ਆ, ਥੋੜ੍ਹੇ ਸਾਈਡ ਇਫੈਕਟਸ ਵੀ ਹੁਣ ਆਉਣੇ ਸ਼ੁਰੂ ਹੋ ਗਏ ਹੈਗੇ। ਜਿਹੜੇ ਲੋਕਾਂ ਦੇ ਕਹਿੰਦੇ ਵੈਕਸੀਨ ਲੱਗਣਾ ਆ, ਜੇ ਉਹਨਾਂ ਨੂੰ ਆਲਰੇਡੀ ਕਿਸੇ ਤਰ੍ਹਾਂ ਦੀ ਪਹਿਲਾਂ ਥੋੜ੍ਹੀ ਬਹੁਤੀ ਪ੍ਰੋਬਲਮ ਹੈਗੀ ਆ, ਉਹਦੇ ਉੱਤੇ ਜਿਹੜਾ ਅਸਰ ਹੋ ਸਕਦਾ, ਬੈਡ ਅਸਰ ਵੀ ਹੋ ਸਕਦਾ, ਜਾਂ ਜਿਨ੍ਹਾਂ ਨੂੰ ਰੈਸ਼ ਆ ਜਾਂ ਕੁਛ ਇੱਦਾਂ ਦੀ ਹੌਲੀ ਡਿਟੇਲ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਜਾਣੀ ਆ। ਸੋ ਅਲਰਜਿਕ ਰਿਐਕਸ਼ਨ ਜਿਨ੍ਹਾਂ ਨੂੰ ਜੇ ਹੁੰਦੇ ਆ, ਅਤੇ ਉਹ ਕਹਿੰਦੇ ਵੀ ਉਹ ਵੈਕਸੀਨਸ ਜਿਹੜੇ ਲਵਾ ਰਹੇ ਨੇ, ਉਹਨਾਂ ਨੇ ਕਿਹਾ ਵੀ ਜੇ ਕਿਸੇ ਨੂੰ ਪਹਿਲਾਂ ਸਿਗਨੀਫਿਕੈਂਟ ਅਲਰਜਿਕ ਰਿਐਕਸ਼ਨ ਹੁੰਦੇ ਸੀਗੇ, ਉਹਨਾਂ ਨੂੰ ਜਿਹੜਾ ਉਹਨਾਂ ਨੇ ਕਿਹਾ ਆ ਵੀ ਹਾਂ ਜਿਹੜਾ ਧਿਆਨ ਜਿਹੜਾ ਉਹ ਜ਼ਿਆਦਾ ਰੱਖਿਆ ਜਾਵੇ। ਜਿਹੜੀ ਫਾਈਜ਼ਰ ਬਾਇਓਐਨਟੈਕ ਦੀ ਇਹ ਕਰੋਨਾ ਵਾਇਰਸ ਵੈਕਸੀਨ ਆ ਉਸ ਦੇ ਤਹਿਤ। ਉੱਦਾਂ ਇਸੇ ਵੈਕਸੀਨ ਨੂੰ ਲੈ ਕੇ ਹਰਜੋਤ ਸਿੰਘ ਜੀ ਖਬਰ ਆਪਣੇ ਗੁਆਂਢੀ ਮੁਲਕ ਤੋਂ ਆ ਰਹੀ ਆ। ਕੈਨੇਡਾ ਨੇ ਵੀ ਫਾਈਜ਼ਰ ਦੀ ਵੈਕਸੀਨ ਆ ਉਸ ਨੂੰ ਅਪਰੂਵ ਕਰ ਦਿੱਤਾ ਆ। ਅਮਰੀਕਾ ਦੇ ਵਿੱਚ FDA ਨੇ ਕਿਹਾ ਵੀ ਇਹ ਸੁਰੱਖਿਅਤ ਆ ਅਤੇ ਇਸ ਦੇ ਪ੍ਰਭਾਵਸ਼ਾਲੀ ਹੈਗੀ ਆ, ਪਰ ਅਜੇ ਅਪਰੂਵਲ ਜਿਹੜਾ FDA ਦੇ ਥਰੂ ਜਿਹੜਾ ਉਹ ਪੈਂਡਿੰਗ ਪਿਆ ਆ। ਉਹ ਸ਼ਾਇਦ ਜਲਦ ਹੀ ਜਿਹੜਾ US ਦੇ ਵਿੱਚ ਵੀ ਉਸ ਦਾ ਨਤੀਜਾ ਆ ਜਾਊਗਾ। ਕੈਨੇਡਾ ਵਾਲੇ ਕਹਿ ਰਹੇ ਆ ਵੀ ਅਗਲੇ ਵੀਕ ਤੋਂ ਉਹਨਾਂ ਨੇ ਵੀ ਜਿਹੜੀ ਵੈਕਸੀਨ ਲਾਉਣੀਆਂ ਜਿਹੜੀਆਂ ਉਹ ਸ਼ੁਰੂ ਕਰ ਦੇਣੀਆਂ ਹੈਗੀਆਂ ਆ। ਸੋ ਇਹ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਉੱਧਰ UAE ਨੇ ਹਰਜੋਤ ਸਿੰਘ ਜੀ ਚਾਈਨਾ ਦੀ ਸਾਈਨੋਫਾਰਮ ਵੈਕਸੀਨ ਜਿਹੜੀ ਆ ਉਸ ਨੂੰ ਵਰਤਣ ਦੇ ਲਈ ਜਿਹੜਾ ਆ ਰਜਿਸਟਰ ਉਹ ਕਰ ਰਿਹਾ ਆ। ਉਹ ਵੈਕਸੀਨ ਦਾ ਵੀ 86% ਜਿਹੜੀ ਐਫੀਸ਼ੀਐਂਸੀ, ਪ੍ਰਭਾਵਸ਼ਾਲਤਾ ਜਿਹੜੀ ਆ ਉਹ ਦੱਸੀ ਗਈ ਹੈਗੀ ਹੈ, ਜਿਹੜੇ ਇਸ ਟਾਈਮ ਮੁੱਢਲੀ ਐਨਾਲਿਸਿਸ ਤੋਂ ਇਹ ਪਤਾ ਜਿਹੜਾ ਉਹ ਲੱਗਾ ਹੈਗਾ ਆ। ਸੋ ਇਸੇ ਤਰ੍ਹਾਂ ਮੋਰਾਕੋ ਜਿਹੜੀ ਕੰਟਰੀ ਆ, ਉਹਨਾਂ ਨੇ ਵੀ ਚਾਈਨਾ ਵਾਲੀ ਜਿਹੜੀ ਸਾਈਨੋਫਾਰਮ ਆ ਉਸ ਨੂੰ ਅਪਰੂਵ ਕਰ ਦਿੱਤਾ ਆ। ਸੋ ਹੁਣ ਤੱਕ ਜਿਹੜੀ ਅਪਡੇਟ ਆਈ ਆ ਕਰੋਨਾ ਵਾਇਰਸ ਦੇ ਵੈਕਸੀਨ ਨੂੰ ਲੈ ਕੇ, ਜੇ ਆਪਾਂ ਸਰੋਤਿਆਂ ਨਾਲ ਸਾਂਝੇ ਕਰਦੇ ਜਾਈਏ, ਮੋਡਰਨਾ ਦਾ ਜਿਹੜਾ 94.5% ਜਿਹੜਾ ਕਹਿੰਦੇ ਇਫੈਕਟਿਵ ਰੇਟ ਹੈਗਾ, ਫਾਈਜ਼ਰ ਬਾਇਓਨਟੈਕ ਦਾ 95% ਹੈਗਾ, ਜਿਹੜੀ ਤੀਸਰੀ ਕੰਪਨੀ ਹੈਗੀ ਆ ਐਸਟਰਾਜ਼ਨੇਕਾ ਉਸ ਦਾ 70% ਆ। ਸੋ ਇਹ ਜਿਹੜੇ 4 ਹੁਣ ਕੰਪਨੀਆਂ ਜਿਹੜੀਆਂ ਆ ਆਲਰੇਡੀ
ਮਾਰਕੀਟ ਦੇ ਵਿੱਚ ਆ ਗਈਆਂ ਆ। ਸੋ ਲੱਗਦਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਆਉਣਗੀਆਂ, ਪਰ ਕਿੰਨੀ ਕੁ ਜਲਦੀ ਜਿਹੜੇ ਆ ਆਮ ਲੋਕਾਂ ਨੂੰ ਇਹ ਟੀਕਾ ਜਿਹੜਾ ਮਿਲੂਗਾ ਉਹ ਹਜੇ ਕੁਐਸਚਨ ਮਾਰਕ ਹੀ ਆ, ਕਿਉਂਕਿ ਹਜੇ ਪ੍ਰੋਡਕਸ਼ਨ ਜਿਹੜੀ ਆ ਇਹ ਬਹੁਤ ਸਲੋ ਚੱਲ ਰਹੀ ਆ ਉਹਨਾਂ ਦੀ, ਜੀ ਤੇ ਬਿਲਕੁਲ। ਪੋਪੂਲੇਸ਼ਨ ਦੁਨੀਆ ਦੀ ਬਹੁਤ ਵੱਡੀ ਆ। ਬਿਲਕੁਲ 8 ਬਿਲੀਅਨ ਦੇ ਇਰਦ ਗਿਰਦ ਪਾਪੂਲੇਸ਼ਨ ਇਸ ਟਾਈਮ ਵਿਸ਼ਵ ਦੀ ਜਿਹੜੀ ਉਹ ਹੈਗੀ ਆ ਕੌਮੀ ਪੱਧਰ ਦੇ ਉੱਤੇ। ਤਾਂ ਕਿਉਂਕਿ ਇਕੱਲਾ ਇਸ ਨੂੰ ਪ੍ਰੋਡਿਊਸ ਕਰਨਾ ਹੀ ਨਹੀਂ, ਫਿਰ ਉਸ ਦੇ ਲੌਜਿਸਟਿਕਸ ਹੋਰ ਵੀ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਆ ਰਿਹਾ ਹੈਗਾ। ਚਲੋ ਆਪਾਂ ਉਮੀਦ ਕਰਦੇ ਹਾਂ ਵੀ ਇਸ ਨੂੰ ਜਿਹੜਾ ਸਮੇਂ ਸਿਰ 'ਤੇ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਬਣ ਕੇ ਪ੍ਰਭਾਵਸ਼ਾਲਤਾ ਜਿਹੜੀ ਆ ਉਹ ਇਸ ਦੇ ਵਿੱਚ ਅਹਿਮ ਹੈਗੀ ਆ। ਇਕੱਲੀ ਬਾਅਦ 'ਚ ਇਹ ਨਾ ਹੋਵੇ ਵੀ ਇਹ ਪਾਣੀ ਦੇ ਟੀਕੇ ਹੀ ਜਿਹੜੇ ਆ ਉਹ ਉੱਥੇ ਲਾਈ ਜਾਣ। ਸੋ ਇਸ ਨੂੰ ਲੈ ਕੇ ਵੀ ਲੋਕ ਤਾਂ ਹੀ ਜਿਹੜੇ ਕਈ ਆ ਉਹ ਸਵਾਲ ਵੀ ਜਿਹੜੇ ਕਰਦੇ ਆ, ਸਵਾਲ ਕਰਨੇ ਜਾਇਜ਼ ਵੀ ਆ, ਪੁੱਛਣਾ ਵੀ ਚਾਹੀਦਾ ਆ ਵੀ ਇਹ ਕੀ ਕੁਛ ਜਿਹੜਾ ਹੋ ਰਿਹਾ ਆ। ਸੋ ਕੱਲ੍ਹ ਜੋ ਬਾਈਡਨ ਨੇ ਵੀ ਆਪਣਾ ਜਿਹੜਾ ਪਲਾਨ ਦੱਸਿਆ ਸੀਗਾ, ਕਹਿੰਦੇ ਵੀ ਪਹਿਲੇ 100 ਦਿਨਾਂ ਦੇ ਵਿੱਚ ਉਹ 100 ਮਿਲੀਅਨ ਲੋਕਾਂ ਤਾਈਂ ਜਿਹੜਾ ਕੋਵਿਡ ਦੀ ਇਹ ਜਿਹੜੀ ਵੈਕਸੀਨ ਸ਼ਾਟਸ ਆ ਉਹਨਾਂ ਨੂੰ ਜਿਹੜੇ ਉਹ ਲਾਉਣਗੇ। ਸੋ ਇਹ ਉਹਨਾਂ ਨੇ ਜਿਹੜੀ ਕਹਿੰਦੇ ਵੀ ਕੱਲ੍ਹ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਵਿਸ਼ਵਾਸ ਜਿਹੜਾ ਉਹ ਦਵਾਇਆ ਹੈਗਾ ਆ। ਸੋ ਆਲਰੇਡੀ ਉਹਨਾਂ ਨੇ ਕਿਹਾ ਆ ਵੀ ਇਹ ਜਿਹੜੀਆਂ ਵੈਕਸੀਨ ਲੱਗਣਗੀਆਂ ਲੋਕਾਂ ਨੂੰ ਇਹ ਫ੍ਰੀ ਆਫ ਕਾਸਟ ਜਿਹੜੀਆਂ ਹੋਣੀਆਂ ਚਾਹੀਦੀਆਂ। ਕਾਂਗਰਸ ਦੇ ਦੁਆਰਾ ਜਿਹੜਾ ਹੈ ਇਸ ਨੂੰ ਫੰਡ ਜਿਹੜਾ ਉਹ ਕੀਤਾ ਜਾਵੇਗਾ। ਸੋ ਕਾਂਗਰਸ ਇਨ ਦੀ ਐਂਡ ਜਿਹੜੀ ਫੰਡਿੰਗ ਕਰਦੀ ਆ ਉਹ ਤਾਂ ਟੈਕਸ ਪੇਅਰ ਮਨੀ ਦੇ ਥਰੂ ਹੀ ਜਿਹੜੀ ਉਹ ਕੀਤੀ ਜਾਂਦੀ ਹੈਗੀ ਹੈ। ਸੋ ਇੱਧਰੋਂ ਉੱਧਰੋਂ ਇੱਕ ਹਿਸਾਬ ਦੇ ਨਾਲ ਵੱਖ-ਵੱਖ ਰਿਸੋਰਸਿਸ ਤੋਂ ਇਸ ਪਾਸੇ ਵੱਲ ਨੂੰ ਫੰਡਿੰਗ ਡਾਈਵਰਟ ਜਿਹੜੀ ਉਹ ਕੀਤੀ ਜਾ ਸਕਦੀ ਹੈ। ਸੋ ਰਾਈਟ ਨਾਓ ਸਾਰੀ ਦੁਨੀਆ ਦੇ ਵਿੱਚ ਇਹੀ ਦੌੜ ਲੱਗੀ ਆ ਵੀ ਵੱਧ ਤੋਂ ਵੱਧ ਵੈਕਸੀਨ ਦੇ ਜਿਹੜੇ ਸ਼ਾਟਸ ਆ ਉਹਨਾਂ ਤੱਕ ਜਿਹੜੇ ਆ ਉਹ ਉਪਲਬਧ ਹੋ ਜਾਣ, ਤਾਂ ਜੋ ਆਪੋ ਆਪਣੇ ਨਾਗਰਿਕਾਂ ਨੂੰ ਉਹ ਸਮੇਂ ਸਿਰ ਜਿਹੜੀਆਂ ਵੈਕਸੀਨਸ ਦੇ ਸ਼ਾਟਸ ਆ ਉਹ ਦੇ ਸਕਣ। ਸੋ ਕਾਫੀ ਜਿਹੜੀ ਸਥਿਤੀ ਹੈ ਇਸ ਟਾਈਮ ਭੱਜ ਦੌੜ ਵਾਲੀ ਜਿਹੜੀ ਆ ਵੈਕਸੀਨ ਨੂੰ ਲੈ ਕੇ ਬਣੀ ਪਈ ਹੈਗੀ ਆ। ਜੀ, ਅਗਲੀ ਖਬਰ ਚੱਲੀਏ ਜਿਹੜੀ ਨਵਾਡਾ ਤੋਂ ਆ ਰਹੀ ਆ। ਆਪਾਂ ਜਿਸ ਤਰ੍ਹਾਂ ਦੱਸਿਆ ਸੀ ਕੱਲ੍ਹ ਵੱਖ-ਵੱਖ ਸਟੇਟਾਂ ਨੇ, ਈਵਨ ਐਰੀਜ਼ੋਨਾ ਦੀ ਸੁਪਰੀਮ ਕੋਰਟ ਨੇ, ਪੈਂਸਿਲਵੇਨੀਆ, ਵਿਸਕੌਨਸਨ, ਸਾਰਿਆਂ ਨੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੀ ਉਹਨਾਂ ਦੀ ਲਾ ਸੂਟ ਸੀ ਉਸ ਨੂੰ ਟਰਨ ਡਾਊਨ ਕਰਤਾ ਸੀ। ਤੇ ਇਸੇ ਤਰ੍ਹਾਂ ਕੱਲ੍ਹ ਨਵਾਡਾ ਦੀ ਜਿਹੜੀ ਸੁਪਰੀਮ ਕੋਰਟ ਆ ਉਸ ਨੇ ਵੀ ਯੂਨੈਨੀਮਸਲੀ ਜਿਹੜਾ ਰੂਲ ਕਰ ਦਿੱਤਾ ਵੀ ਜਿਹੜੀਆਂ ਇਲੈਕਸ਼ਨ ਦੇ ਰਿਜ਼ਲਟਸ ਆ ਨਵਾਡਾ ਸਟੇਟ ਦੇ ਉਹ ਬਿਲਕੁਲ ਸਹੀ ਹੈਗੇ ਆ। 6 ਦੇ ਮੁਕਾਬਲੇ 0 ਦਾ ਡਿਸੀਜਨ ਜਿਹੜਾ ਨਵਾਡਾ ਦੀ ਹਾਈ ਕੋਰਟ ਦਾ ਹੋਇਆ ਸੀ, ਉੱਥੇ ਜਿਹੜੇ ਜੋ ਬਾਈਡਨ ਆ ਉਹ 33,000 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਸੀ। ਸੋ ਇਸ ਨਾਲ ਹੁਣ ਲੱਗਦਾ ਲਗਭਗ ਸਾਰੀਆਂ ਸਟੇਟਾਂ ਨੇ ਜਿਹੜੀ ਆ ਉਹ ਸਰਟੀਫਾਈ ਆਲਮੋਸਟ ਕਰੇ ਦਿੱਤੀ ਹੈਗੀ ਆ ਇਲੈਕਸ਼ਨ। ਤੇ ਦੂਸਰੇ ਪਾਸੇ ਆਪਾਂ ਕੱਲ੍ਹ ਇਹ ਵੀ ਸ਼ੇਅਰ ਕੀਤਾ ਸੀ ਵੀ US ਸੁਪਰੀਮ ਕੋਰਟ ਨੇ ਵੀ ਜਿਹੜਾ ਕੇਸ ਲੈਣ ਤੋਂ ਨਾ ਕਰ ਦਿੱਤੀ ਸੀ। ਜੀ, ਸੋ ਉਹਨਾਂ ਨੇ ਵੀ ਪੈਂਸਿਲਵੇਨੀਆ ਵਾਲਾ ਜਿਹੜਾ ਕੇਸ ਆ ਰਹਿਣ ਤੋਂ ਇਨਕਾਰ ਕਰ ਦਿੱਤਾ ਸੀਗਾ। ਟੈਕਸਸ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਇਹਨਾਂ ਇਲੈਕਸ਼ਨਸ ਇਹ 4 ਸੂਬਿਆਂ ਦੇ ਜਿਹੜੇ ਇਲੈਕਸ਼ਨ ਪ੍ਰੋਸੀਜਰ ਨੂੰ ਲੈ ਕੇ ਜਿਹੜੀ ਆ ਉਹ ਹੁਣ ਇੱਕ ਲਾਸੂਟ ਫਾਈਲ ਕੀਤਾ। ਉਹਨਾਂ ਨੇ ਇਹ ਉਸ ਦੇ ਵਿੱਚ ਦਾਅਵਾ ਕੀਤਾ ਆ ਵੀ ਇਹਨਾਂ ਨੇ ਜਿਹੜੇ ਫੈਡਰਲ ਕਾਨੂੰਨ ਆ ਜਿਹੜੇ ਵੱਖੋ ਵੱਖਰੇ ਇਹਨਾਂ ਸੂਬਿਆਂ ਨੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਖੁੱਲ੍ਹ ਦਿੱਤੀ ਸੀਗੀ ਵੀ ਪੈਨੇਡੈਮਿਕ ਦੇ ਦੌਰਾਨ ਜਿਹੜੇ ਥੋੜ੍ਹੇ ਰੂਲ ਚੇਂਜ ਕੀਤੇ ਸੀ ਵੋਟ ਪਾਉਣ ਨੂੰ ਲੈ ਕੇ, ਉਹ ਕਹਿੰਦੇ ਵੀ ਫੈਡਰਲ ਕਾਨੂੰਨਾਂ ਦੀ ਉਲੰਘਣਾ ਕੀਤੀ ਆ। ਸੋ ਇਹ 4 ਸੂਬਿਆਂ ਨੂੰ ਲੈ ਕੇ ਲਾਸੂਟ ਉਹਨਾਂ ਨੇ ਦਾਖਲ ਕੀਤਾ। ਸੋ ਦੇਖਦੇ ਆ ਵੀ ਸੁਪਰੀਮ ਕੋਰਟ ਕੀ ਇਹਨਾਂ ਦਾ ਜਿਹੜਾ ਲਾਸੂਟ ਆ ਉਹ ਸੁਣਨਗੇ ਜਾਂ ਇਸ ਦੇ ਉੱਤੇ ਉਹ ਕੀ ਆਖਦੇ ਹੈਗੇ ਨੇ। ਸੋ ਇਹ ਹੁਣ ਰਾਈਟ ਨਾਓ ਜਿਹੜੀ ਸਥਿਤੀ ਆ ਉਹ ਚੱਲ ਰਹੀ ਆ। ਕੁਛ ਕੁ ਸਮਾਂ ਪਹਿਲਾਂ ਹਰਜੋਤ ਸਿੰਘ ਜੀ ਕਈ ਜਿਹੜੀਆਂ ਏਅਰਲਾਈਨ ਕੰਪਨੀਆਂ ਆ ਉਹਨਾਂ ਨੇ ਇਹ ਆਖਿਆ ਸੀਗਾ ਵੀ ਅਸੀਂ ਸ਼ਾਇਦ ਵੈਕਸੀਨ ਜਿਹੜੀਆਂ ਮੈਂਡੇਟ ਰਿਕੁਆਇਰਮੈਂਟਸ ਜਿਹੜੀਆਂ ਰੱਖ ਸਕਦੇ ਹਾਂ ਟਰੈਵਲਰਸ ਦੇ ਲਈ, ਵੀ ਹਾਂ ਵੀ ਅਸੀਂ ਤੁਹਾਨੂੰ ਤਾਂ ਹੀ ਆਪਣੇ ਜਹਾਜ਼ਾਂ ਦੇ ਵਿੱਚ ਚੜਾਵਾਂਗੇ ਜੇ ਤੁਹਾਡੇ ਵੈਕਸੀਨ ਆ ਉਹ ਲੱਗੀ ਹੋਵੇ। ਇਸੇ ਦੇ ਉੱਤੇ ਅੱਜ ਏਅਰ ਏਸ਼ੀਆ ਦੇ ਜਿਹੜੇ ਚੀਫ ਆ ਵੀ ਏਅਰਲਾਈਨਸ ਨਹੀਂ ਮੁਲਕਾਂ ਦੇ ਉੱਤੇ ਇਹ ਜ਼ਿੰਮੇਵਾਰੀ ਹੋਊਗੀ ਵੀ ਉਹਨਾਂ ਨੇ ਟਰੈਵਲ ਰਿਕੁਆਇਰਮੈਂਟ ਵੈਕਸੀਨ ਰਿਕੁਆਇਰਮੈਂਟਸ ਟਰੈਵਲਰਸ ਦੇ ਲਈ ਕਿਸ ਹਿਸਾਬ ਦੇ ਨਾਲ ਰੱਖਣੀਆਂ ਹੈਗੀਆਂ। ਸੋ ਬਹੁਤ ਸਾਰੇ ਮੁਲਕ ਆ ਉਹ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਜਿਹੜੇ ਉਹ ਕਰਨਗੇ, ਜਿਨ੍ਹਾਂ 'ਚ ਖਾਸ ਕਰਕੇ ਮੈਨੂੰ ਲੱਗਦਾ ਕੈਨੇਡਾ ਜਿਹੜਾ ਉਹ ਹੋ ਸਕਦਾ ਆ ਉਹ ਇੱਦਾਂ ਦੇ ਕੰਮ ਜਿਹੜੇ ਉਹ ਜਲਦੀ ਕਰਦੇ ਆ। ਇਨਫੈਕਟ ਅਮਰੀਕਾ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਆਪਾਂ ਨੂੰ ਮਿਲ ਸਕਦੀ ਆ ਵੀ ਜਿੰਨੇ ਵੀ ਟਰੈਵਲ ਕਰਨਾ ਹੈ ਵੀ ਉਹਨਾਂ ਦੇ ਵੈਕਸੀਨ ਲੱਗੀਆਂ ਹੋਣ, ਕਿਉਂਕਿ ਜਦੋਂ ਵੀ ਕੋਈ ਵੀ ਹੁਣ ਅਮਰੀਕਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਵੀ ਜਦੋਂ ਆਉਂਦਾ ਆ ਉਹਨਾਂ ਦਾ ਮੈਡੀਕਲ ਹੁੰਦਾ ਹੈ ਅਤੇ ਉਹ ਦੇਖਿਆ ਜਾਂਦਾ ਵੀ ਉਹਨਾਂ ਨੂੰ ਇਹ ਵੈਕਸੀਨਸ ਲੱਗੀਆਂ ਆ ਜਾਂ ਨਹੀਂ ਲੱਗਿਆ ਜਾਂਦਾ, ਮੈਡੀਕਲ ਰੈਕਡ ਜਿਹੜਾ ਉਹ ਕੀਤਾ ਜਾਂਦਾ ਹੈ। ਸੋ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਮੀਗ੍ਰੇਸ਼ਨ ਦੇ ਵਿੱਚ ਵੀ ਇੱਕ ਨਵਾਂ ਜਿਹੜਾ ਇਹ ਨਾਮ ਕੋਵਿਡ ਵਾਲਾ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਜੁੜ ਜਾਵੇਗਾ। ਜੀ,
ਅਗਲੀ ਖਬਰ ਲਾਸ ਐਂਜਲਸ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੱਲ ਕੈਲੀਫੋਰਨੀਆ ਪਾਮਡੇਲ ਜਿਹੜਾ ਏਰੀਆ ਹੈਗਾ ਆ, ਉੱਥੇ ਦੀ ਸ਼ੈਰਿਫ ਡਿਪਾਰਟਮੈਂਟ ਨੇ ਇੱਕ ਸੁਪਰ ਸਪਰੈਡਰ ਪਾਰਟੀ ਜਿਹੜੀ ਕਹਿੰਦੇ ਆ ਵੀ 158 ਲੋਕ ਉੱਥੇ ਪਾਰਟੀ ਕਰ ਰਹੇ ਸੀ। ਇੱਕ ਦੀ ਘਰ ਸੀ, ਉਹਦੇ ਵਿੱਚ ਵੜ ਕੇ ਜਿਹੜੇ ਆ ਲੋਕਾਂ ਨੇ ਪਾਰਟੀ ਕਰਨੀ ਸ਼ੁਰੂ ਕਰ ਦਿੱਤੀ। ਉੱਥੋਂ ਫਿਰ ਪੁਲਿਸ ਨੇ ਕਈ ਗਨ ਡਰੱਗ ਫੜੀ ਹੈਗੀ ਆ। 17 ਸਾਲਾਂ ਦੀ ਇੱਕ ਬੱਚੀ ਜਿਹੜੀ ਆ ਉਹਨੂੰ ਸੈਕਸ਼ੂਅਲੀ ਐਕਸਪਲੋਇਟ ਕੀਤਾ ਗਿਆ ਸੀ, ਉਹ ਵੀ ਜਿਹੜੀ ਉੱਥੋਂ ਰੈਸਕਿਊ ਕੀਤੀ ਹੈਗੀ ਆ। ਸੋ ਹੁਣ ਦੇਖੋ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਕਪੈਸਿਟੀ ਆ ਕਰੋਨਾ ਵਾਇਰਸ ਦੇ ਨਾਲ ਹਸਪੀਟਲਸ ਦੇ ਵਿੱਚ ICU ਬੈਡਸ ਦੀ, ਉਹ ਆਲਮੋਸਟ 15% ਦੇ ਲਾਗੇ ਛਾਗੇ ਹੈਗੀ ਆ ਸਦਰਨ ਕੈਲੀਫੋਰਨੀਆ ਤੇ ਸਨ ਮੈਕੀਨ ਵੈਲੀ ਦੇ ਵਿੱਚ। ਤੇ ਉੱਥੇ 158 ਜਾਣੇ ਪਾਰਟੀ ਕਰ ਰਹੇ ਸੀ, ਜਿਹਦੇ ਵਿੱਚ 120 ਅਡਲਟ ਸੀ, 38 ਜੋ ਸੀਗੇ। ਤੇ ਇੱਕੋ ਘਰ ਦੇ ਵਿੱਚ ਦੇਖੋ, ਉਹ ਵੀ ਕਿਸੇ ਦੇ ਘਰ ਦੇ ਵਿੱਚ ਕਹਿੰਦੇ ਬ੍ਰੇਕ ਕਰਕੇ ਵੜ ਗਏ ਤੇ ਉੱਥੇ ਉਹਨਾਂ ਨੇ ਪਾਰਟੀ ਸ਼ੁਰੂ ਕੀਤੀ ਹੋਈ ਸੀ। ਜੀ ਬਿਲਕੁਲ। ਸੋ ਇਹ ਰਾਈਟ ਨਾਓ ਜਿਹੜੀ ਸਥਿਤੀ ਆ ਉਹ ਚੱਲ ਰਹੀ ਸੋ ਹੈਗੀ। ਇਸ ਤਰ੍ਹਾਂ ਦੀਆਂ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਹੁਣ ਰਾਜਕਰਮਵੀਰ ਸਿੰਘ ਜੀ। ਸੋ ਜਿਹੜੀਆਂ ਪੁਲਿਸ ਡਿਪਾਰਟਮੈਂਟਸ ਆ, ਉਹਨਾਂ ਨੇ ਇਸ ਤਰ੍ਹਾਂ ਦੀਆਂ ਪਾਰਟੀਆਂ, ਚਾਹੇ ਵਿਆਹ ਹੋਣ, ਚਾਹੇ ਬਰਥਡੇ ਪਾਰਟੀ ਹੋਣ, ਚਾਹੇ ਕੁਛ ਹੋਣ, ਜਿਹਦੇ ਵਿੱਚ ਇਦਾਂ ਲੋਕ ਇਕੱਠੇ ਹੋ ਰਹੇ, ਉਹਨਾਂ ਨੇ ਸੁਪਰ ਸਪਰੈਡਰ ਪਾਰਟੀ ਦਾ ਨਾਮ ਦੇਣਾ ਸ਼ੁਰੂ ਕਰ ਦਿੱਤਾ। ਜੀ ਬਿਲਕੁਲ, ਹਾਲਾਤ ਕਿਉਂਕਿ ਇੱਦਾਂ ਦੇ ਹੀ ਬਣ ਰਹੇ ਆ ਵੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈਗੀ ਓਵਰਆਲ ਹਰ ਇੱਕ ਚੀਜ਼ ਜਿਹੜੇ ਉਹ ਪਾਸੇ। ਅਤੇ ਚਲੋ ਆਪਾਂ ਉਮੀਦ ਕਰਦੇ ਹਾਂ ਵੀ ਲੋਕ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਸਮਝਦੇ ਹੋਏ ਧਿਆਨ ਜਿਹੜਾ ਉਹ ਰੱਖਣ। CDC ਵਾਲੇ ਤਾਂ ਹੁਣ ਕਹਿੰਦੇ ਆ ਵੀ ਤੁਸੀਂ ਜਿੱਥੇ ਵੀ ਜਾਂਦੇ ਆ ਮਾਸਕ ਜਿਹੜਾ ਆ ਉਹ ਤੁਸੀਂ ਪਹਿਨ ਕੇ ਜਿਹੜਾ ਉਹ ਜਾਓ। ਸਿਰਫ ਉਹਨਾਂ ਨੇ ਇਸ ਗੱਲ ਤੋਂ ਖੋਲ੍ਹ ਦਿੱਤੀ ਵੀ ਹਾਂ ਤੁਸੀਂ ਜਿਹੜਾ ਆਪਣਾ ਬਬਲ ਆ, ਮਤਲਬ ਵੀ ਜਿਨ੍ਹਾਂ ਲੋਕਾਂ ਨੂੰ ਤੁਸੀਂ ਸਿਰਫ ਰੋਜ਼ਾਨਾ ਸਿਰਫ ਉਹਨਾਂ ਲੋਕਾਂ ਨੂੰ ਹੀ ਜਿਹੜਾ ਉਹ ਮਿਲਦੇ ਆ, ਉਹਨਾਂ ਦੇ ਵਿੱਚ ਤੁਸੀਂ ਮਾਸਕ ਜਿਹੜਾ ਉਹ ਲਾ ਕੇ ਜਿਹੜਾ ਉਹ ਵਿਚਰ ਸਕਦੇ ਆ। ਬਾਕੀ ਜਦੋਂ ਵੀ ਕਿਸੇ ਨੂੰ ਵੀ ਤੁਸੀਂ ਮਿਲਦੇ ਆ ਉਸ ਦੇ ਦੌਰਾਨ ਜਿਹੜਾ ਆਪਣਾ ਮਾਸਕ ਵਗੈਰਾ ਆ ਉਹ ਜ਼ਰੂਰ ਪਹਿਨ ਕੇ ਰੱਖਿਆ ਕਰੋ। ਸੋ ਜਾਣੇ ਜੇ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰਨ ਤਾਂ ਇਹ ਨੌਬਤ ਜਿਹੜੀ ਆ ਉਹ ਨਹੀਂ ਆਉਣੀ। ਪਰ ਅਫਸੋਸ ਵਾਲੀ ਗੱਲ ਆ ਵੀ ਲੋਕ ਜਿਹੜੇ ਆ ਇਹ ਚੀਜ਼ਾਂ ਨੂੰ ਰਾਈਟ ਨਾ ਉਹ ਸਮਝਣ ਤੋਂ ਜਾਂ ਉਹਨਾਂ ਨੂੰ ਮੰਨਣ ਤੋਂ ਜਿਹੜੇ ਇਨਕਾਰੀ ਹੋਏ ਬੈਠੇ ਨੇ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਵੀ ਝਾਤ ਜਿਹੜੀ ਉਹ ਮਾਰਦੇ ਜਾਂਦੇ ਆ। ਸਟਿਮੂਲਸ ਪੈਕੇਜ ਦੀਆਂ ਵੀ ਚਰਚਾਵਾਂ ਜਿਹੜੀਆਂ ਆ ਉਹ ਫੇਰ ਤੇਜ਼ ਜਿਹੜੀਆਂ ਹੋ ਰਹੀਆਂ ਨੇ। ਸੋ ਅੱਜ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਸਰੋਤਿਆਂ ਨੂੰ ਜ਼ਰੂਰ ਆਖਾਂਗੇ ਵੀ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਸਾਂਝੇ ਕਰੋ ਵੀ ਜਿਹੜਾ ਸਟਿਮੂਲਸ ਪੈਕੇਜ ਨੂੰ ਲੈ ਕੇ ਜਿਹੜਾ ਸਟੇਲਮੇਟ ਬਣਿਆ ਪਿਆ ਆ, ਕਿਸੇ ਪਾਸਿਓਂ ਵੀ ਕੋਈ ਵੀ ਜਿਹੜਾ ਆ ਉਹ ਮੰਨਣ ਨੂੰ ਰਾਜੀ ਨਹੀਂ ਆ। ਹਰ ਇੱਕ ਜਾਣਾ ਆਪੋ ਆਪਣੀ ਜਿਹੜੀ ਬੀਨ ਆ ਉਹ ਵਜਾ ਰਿਹਾ ਆ, ਜਿਸ ਦੇ ਕਰਕੇ ਆਮ ਲੋਕ ਜਿਹੜੇ ਆ ਪੂਰੀ ਤਰ੍ਹਾਂ ਪਿਸੇ ਹੋਏ ਨੇ। 8 ਮਹੀਨਿਆਂ 'ਚ $1200 ਦੀ ਜਿਹੜੀ ਰਾਹਤ ਆ ਸਾਰੇ ਅਮੈਰੀਕਨਸ ਨੂੰ ਜਿਹੜੀ ਆ ਉਹ ਮਿਲੀ ਸੀਗੀ। ਅਤੇ ਜਾਂ ਜਿਹੜੇ ਅਨਇੰਪਲੋਇਮੈਂਟ ਦੇ ਜਿਹੜੇ ਬੈਨੀਫਿਟਸ ਆ ਜਿਹੜੇ ਕਿ ਹੁਣ ਲੈਪਸ ਹੋਣ ਵਾਲੇ ਨੇ ਇਹ ਜਿਹੜਾ ਕ੍ਰਿਸਮਸ ਵਾਲੇ ਵੀਕ ਆ ਉਸ ਦੇ ਵਿੱਚ। ਸੋ ਹੁਣ ਇੱਕ ਬਾਈਪਾਰਟੀਜ਼ਨ ਬਿੱਲ ਜਿਹੜਾ 916 ਬਿਲੀਅਨ ਵਾਈਟ ਹਾਊਸ ਨੇ ਵੀ ਆਪਣਾ ਫਰੇਮਵਰਕ ਜਿਹੜਾ ਉਹ ਐਡ ਕੀਤਾ ਆ। ਉਹ ਕਹਿੰਦੇ ਵੀ ਇਸ ਦੇ ਵਿੱਚ $600 ਦਾ ਜਿਹੜਾ ਉਹ ਚੈੱਕ ਆ ਉਹ ਦੇਣਾ ਚਾਹੀਦਾ ਆ। ਪਰ ਜਿਹੜਾ $300 ਦੀ ਅਨਇੰਪਲੋਇਮੈਂਟ ਬੈਨੀਫਿਟ ਫੈਡਰਲ ਲੈਵਲ ਦੀ ਸੀਗੀ ਉਹ ਇਸ ਦੇ ਵਿੱਚ ਐਲੀਮੀਨੇਟ ਜਿਹੜੀ ਉਹ ਕੀਤੀ ਗਈ ਆ। ਨੈਂਸੀ ਪਲੋਸੀ ਨੇ ਕਿਹਾ ਵੀ ਚਲੋ ਕਹਿੰਦੇ ਵੀ ਇਹ ਗੱਲ ਤਾਂ ਹੈਗੀ ਆ ਵੀ ਪ੍ਰੋਗਰੈਸ ਆਪਾਂ ਦੇਖੀ ਆ ਵੀ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਇਸ ਨੂੰ ਸਾਈਨ ਆਫ ਕੀਤਾ ਆ $916 ਬਿਲੀਅਨ ਦੇ ਆਫਰ ਨੂੰ। ਪਰ ਕਹਿੰਦੇ ਵੀ ਇਸ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਇੰਸ਼ੋਰੈਂਸ ਦੀ ਕੱਟ ਹੈਗੀ ਆ ਉਹ ਅਨਅਸੈਪਟੇਬਲ ਹੈਗੀ ਆ ਸਾਡੇ ਲਈ। ਸੋ ਅਸੀਂ ਉਸ ਚੀਜ਼ ਨੂੰ ਜਿਹੜਾ ਉਹ ਨਹੀਂ ਜਿਹੜਾ ਉਹ ਮੰਨਾਂਗੇ। ਸੋ ਰਾਈਟ ਨਾਓ ਦੋਨੋਂ ਹੀ ਤਰਫੋਂ ਜਿਹੜੇ ਆ ਉਹ ਸਥਿਤੀ ਜਿਹੜੀ ਕੋਈ ਬਹੁਤੀ ਚੰਗੀ ਨਹੀਂ ਹੈਗੀ। ਤੁਸੀਂ ਵੀ ਜਿਹੜੇ ਸਰੋਤੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰਿਓ ਵੀ ਇਹ ਸਟਿਮੂਲਸ ਪੈਕੇਜ ਨੂੰ ਲੈ ਕੇ ਤੁਹਾਡੀਆਂ ਜਿਹੜੀਆਂ ਕੀ ਰਾਏ ਹੈਗੀਆਂ ਆ, ਤੁਸੀਂ ਕੀ ਸੋਚਦੇ ਹੈਗੇ ਆ। ਸੋ ਤੁਸੀਂ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕੋਗੇ ਨੰਬਰ 408 272 5200 ਦੇ ਉੱਤੇ। ਸੋ ਹਰਜੋਤ ਸਿੰਘ ਜੀ ਇਸ ਦੇ ਉੱਤੇ ਪਲੋਸੀ ਅਤੇ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਆਪਣੇ ਇੱਕ ਸਾਂਝੀ ਜਿਹੜੀ ਸਟੇਟਮੈਂਟ ਆ ਉਹ ਜਿਹੜੀ ਉਹ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਉਹਨਾਂ ਨੇ ਇਹੀ ਕਿਹਾ ਵੀ ਜਿਹੜਾ ਬਾਈਪਾਰਟੀਜ਼ਨ ਕਾਂਗਰੈਸ਼ਨਲ ਟਾਕਸ ਹੈਗੀਆਂ ਆ ਉਹਨਾਂ ਨੂੰ ਇਹ ਜਿਹੜੇ ਅੰਡਰ ਕੱਟ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਜਾ ਰਹੀਆਂ। ਕਿਉਂਕਿ ਜਿਹੜਾ $908 ਬਿਲੀਅਨ ਦਾ ਇਹ ਸਿਫਾਰਸ਼ੀ ਬਿੱਲ ਜਿਹੜਾ ਸਿਫਾਰਿਸ਼ ਕੀਤਾ ਗਿਆ ਸੀ ਇਸ ਬਿੱਲ ਦੇ ਵਿੱਚ ਉਹ ਉਸ ਦੇ ਵਿੱਚ $1200 ਵਾਲਾ ਚੈੱਕ ਤਾਂ ਪਹਿਲਾਂ ਵੀ ਜਿਹੜਾ ਉਹ ਨਹੀਂ ਸੀਗਾ। ਪਰ ਲੋਕਾਂ ਨੂੰ ਬਿਜ਼ਨਸਿਸ ਨੂੰ ਸਹੂਲਤ ਅਤੇ ਨਾਲ ਜਿਹੜੇ PPP ਵਰਗੇ ਜਿਹੜੇ ਪ੍ਰੋਗਰਾਮ
ਉਹ ਜਿਹੜੇ ਉਹ ਰੱਖੇ ਹੋਏ ਸੀਗੇ ਅਤੇ ਅਨਇੰਪਲੋਇਮੈਂਟ ਜਿਹੜਾ ਉਸ ਦੇ ਵਿੱਚ ਸੀਗਾ। ਸਕੂਲਾਂ ਨੂੰ ਲੋਕਲ ਜਿਹੜੀ ਗੌਰਮੈਂਟਸ ਆ ਉਹਨਾਂ ਤੱਕ ਜਿਹੜੀ ਸਹੂਲਤ ਪਹੁੰਚਾਉਣ ਦੀ ਇਸ ਦੇ ਵਿੱਚ ਸਿਫਾਰਿਸ਼ਾਂ ਸੀਗੀਆਂ। ਸੋ ਉਸ ਨੂੰ ਮਿਚ ਮਕੌਨਲ ਨੇ ਕਿਹਾ ਵੀ ਆਪਾਂ ਜਿਹੜਾ ਉਹ ਨਹੀਂ ਲੈਣਾ ਹੈਗਾ, ਆਪਾਂ ਸੈਨੇਟ ਦੇ ਵਿੱਚ ਨਹੀਂ ਲੈ ਕੇ ਆਵਾਂਗੇ। ਪਰ ਫਿਰ ਕੱਲ੍ਹ ਜਿਹੜੇ ਵਾਈਟ ਹਾਊਸ ਦੇ ਵੱਲੋਂ ਜਿਹੜੇ ਜਿਹੜੇ ਸਕੱਤਰ ਹੈਗੇ ਨੇ ਟਰੈਜਰੀ ਦੇ ਸਟੀਵਨ ਮਨੂਚਿਨ, ਉਹਨਾਂ ਨੇ ਕਿਹਾ ਵੀ ਅੱਛਾ ਆਪਾਂ ਇੱਦਾਂ ਕਰਦੇ ਹਾਂ, $600 ਦੀਆਂ ਡਾਇਰੈਕਟ ਪੇਮੈਂਟ ਇੰਡੀਵਿਜੂਅਲਸ ਦੇ ਲਈ, $1200 ਜਿਹੜਾ ਆ ਉਹ ਕਪਲਸ ਦੇ ਲਈ, ਜਾਂ $600 ਜਿਹੜਾ ਉਹ ਬੱਚਿਆਂ ਦਾ ਨਾਲ ਐਡ ਕਰਦੇ ਹੋਏ, ਅਤੇ ਜਿਹੜੀ $300 ਦੀ ਅਨਇੰਪਲੋਇਮੈਂਟ ਦੇ ਬੈਨੀਫਿਟ ਐਕਸਟਰਾ ਉਹਨਾਂ ਨੂੰ ਜਿਹੜਾ ਆਪਾਂ ਇਸ ਦੇ ਵਿੱਚੋਂ ਕੱਢ ਦਿੰਦੇ ਹਾਂ। ਸੋ ਉਸ ਨੂੰ ਲੈ ਕੇ ਮਿਚ ਮਕੌਨਲ ਨੇ ਕਿਹਾ ਵੀ ਹਾਂ ਆਪਾਂ ਆਹ ਚੀਜ਼ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਪਰ ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਨਹੀਂ, ਸਾਨੂੰ ਇਸ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੀਆਂ ਉਹ ਨਹੀਂ ਹੈਗੀਆਂ ਤਾਂ ਉਹ ਚੀਜ਼ ਸਾਡੇ ਲਈ ਅਨਅਸੈਪਟੇਬਲ ਹੈਗੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਬਣਦਾ, ਕਿਉਂਕਿ ਜਿੱਦਾਂ ਦੇ ਹਾਲਾਤ ਬਿਜ਼ਨਸਿਸ ਬੰਦ ਹੋਣ ਦੇ ਆ ਰਹੇ ਆ, ਅਨਇੰਪਲੋਇਮੈਂਟ ਦੁਬਾਰਾ ਜਿਹੜੀ ਉਹ ਫਿਰ ਵਧਣ ਵੱਲ ਨੂੰ ਜਾ ਸਕਦੀ ਆ। ਜੀ, ਸੋ ਬਿਲਕੁਲ ਆਪਾਂ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਵੀ ਵਿਚਾਰ ਲੈਂਦੇ ਹਾਂ ਵੀ ਤੁਸੀਂ ਚਾਹੁੰਦੇ ਆ ਵੀ, ਜਾਂ ਤੁਹਾਡੇ ਕੀ ਵਿਚਾਰ ਹੈਗੇ ਆ ਵੀ ਜਿਹੜਾ $600 ਐਕਸਟਰਾ ਮਿਲਿਆ ਜਾਵੇ ਪਰ ਪਰਸਨ, ਜਾਂ ਫਿਰ ਜਿਹੜੇ ਅਨਪਲਾਇਡ ਲੋਕ ਆ ਉਹਨਾਂ ਨੂੰ ਜਿਹੜੀ ਅਨਪਲਾਇਮੈਂਟ ਮਿਲਦੀ ਆ ਉਹ ਤੋਂ $300 ਐਕਸਟਰਾ ਹੋਰ ਫੈਡਰਲ ਗਵਰਨਮੈਂਟ ਵੱਲੋਂ ਮਿਲਿਆ ਜਾਵੇ। ਜੀ, ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ। Radio USA, KWRU, Fresno, 1300 AM, 1450 AM, KOBO, Yuba City, 1450 AM, KIID, Sacramento, 1470 AM, KCVR, Lodi, Stockton, 1570 AM. ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ, ਅਤੇ ਕਿਊਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 55948511140 ਤੇ ਕਾਲ ਕਰ ਸਕਦੇ ਹੋ, ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ, 5594851140। ਉਹ ਭਰਾਵਾ ਤੂੰ ਹਲੇ ਗਿਆ ਨਹੀਂ ਟਰੱਕ ਤੇ? ਕਿੱਥੇ ਯਾਰ, ਦੇਖ ਲਾ ਆਪਾਂ ਇੱਕ ਨੇ ਟਰੱਕ ਲਿਆ ਸੀ, ਹਾਲੇ ਤੱਕ ਤਾਂ ਮੇਰੀ ਕੰਪਨੀ ਨਹੀਂ ਖੁੱਲੀ। ਉੱਪਰੋਂ ਨੰਬਰ ਪਲੇਟਾਂ ਦਾ ਪਤਾ ਨਹੀਂ ਹਾਲੇ ਕਿੰਨਾ ਹੋਰ ਲੱਗਣਾ ਟਾਈਮ। ਓਹੋ, ਤੈਨੂੰ ਤਾਂ ਪਹਿਲਾਂ ਕਿਹਾ ਸੀ ਫਾਸਟ ਟਰੱਕ ਪਰਮਿਟਸ ਵਾਲਿਆਂ ਦੇ ਜਾ। ਮੇਰੇ ਤਾਂ ਉਹਨਾਂ ਨੇ ਫਟਾਫਟ ਸਾਰੇ ਕੰਮ ਕਰਕੇ ਰੋਡ ਤੇ ਚਾੜਤਾ ਤੇ ਮੈਂ ਗੇੜਾ ਲਾ ਕੇ ਵੀ ਆ ਗਿਆ। ਹਾਂ ਯਾਰ, ਇਹਦੀ ਗੱਲ ਮੰਨ ਲੈਣੀ ਚਾਹੀਦੀ ਸੀ। ਕਿਹੜੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ ਫਾਸਟ ਟਰੈਕ ਪਰਮਿਟ ਵਾਲੇ? ਲੈ ਸੁਣ, ਉਹ ਤੇਰੀ ਨਵੀਂ ਕੰਪਨੀ ਖੋਲ ਕੇ ਦੇਣਗੇ, ਸਾਰੇ ਪਰਮਿਟ ਅਪਲਾਈ ਕਰਨਗੇ, ਇਫਤਾ ਵੀ ਸਾਰੇ ਸਾਲ ਦਾ ਭਰ ਕੇ ਦੇਣਗੇ, ਟਰੱਕ ਦੀ ਵਿਨ ਵੈਰੀਫਿਕੇਸ਼ਨ, ਟਰੱਕ ਦੀਆਂ ਪਲੇਟਾਂ ਵੀ ਉਹੀ ਕਰਕੇ ਦੇਣਗੇ। ਨਾਲੇ ਸਾਰਾ ਕੁਝ ਕਰਾ ਕੇ ਤੈਨੂੰ ਡਰੱਗ ਟੈਸਟ ਕਰਾਉਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਨਹੀਂ। ਉਹ ਡਰਾਈਵਰ ਦੇ ਡਰੱਗ ਟੈਸਟ ਅਤੇ ਡਰਾਈਵਰ ਫਾਈਲਸ ਵੀ ਬਣਾ ਕੇ ਦੇਣਗੇ, ਤੇ ਸਾਰੇ ਕੰਮਾਂ ਦੇ ਰੇਟ ਵੀ ਬਹੁਤ ਜਾਇਜ਼ ਲੈਂਦੇ ਨੇ। ਲੈ ਫਿਰ ਤਾਂ ਸਾਰਾ ਕੁਝ ਇਹ ਕਰ ਦਿੰਦੇ ਨੇ ਫਾਸਟ ਟਰੈਕ ਪਰਮਿਟ ਵਾਲੇ। ਐਡਰੈਸ ਤੇ ਨੰਬਰ ਦੱਸੀ ਜਰਾ। ਆ ਨੋਟ ਕਰ, 4325 ਵੈਸਟ ਸ਼ਾਹ ਐਵਨਿਊ, ਸਵੀਟ 105, ਫ੍ਰੈਜ਼ਨੋ, ਤੇ ਫੋਨ ਨੰਬਰ 5597859898, 559-785-9898। ਫਾਸਟ ਟਰੱਕ ਪਰਮਿਟਸ। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਾਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007, 559-890-1007, 5598901007।
ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559 255 1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ 5592551299। ਸੁਣੋ ਜੀ, ਘਰ ਲੈਣ ਲਈ ਹੁਣ ਤੋਂ ਵਧੀਆ ਮੌਕਾ ਨਹੀਂ ਮਿਲਣਾ। ਇੰਟਰਸਟ ਰੇਟ ਬਹੁਤ ਹੀ ਘੱਟ ਹੋ ਗਏ ਨੇ। ਪਰ ਭਾਗਵਾਨ ਨੇ ਕੋਈ ਇਹੋ ਜਿਹਾ ਲੋਨ ਆਫੀਸਰ ਤਾਂ ਮਿਲੇ ਜਿਹੜਾ ਤਸੱਲੀ ਨਾਲ ਸਾਰੀ ਗੱਲ ਸੁਣ ਕੇ ਸਮਝ ਕੇ ਕੰਮ ਕਰਵਾਏ। ਤਾਂ ਫਿਰ ਇਹ ਫੜੋ ਕਾਰਡ ਹਰਦੀਪ ਟਿਵਾਣਾ ਦਾ। ਜੀ ਹਾਂ, ਪਿਛਲੇ 52 ਸਾਲਾਂ ਤੋਂ ਸਰਵਿਸ ਦੇ ਰਹੀ ਅਲਾਮੇਡਾ ਮਾਰਗੇਜ ਕਾਰਪੋਰੇਸ਼ਨ ਦੇ ਲੋਨ ਆਫੀਸਰ ਹਰਜੀਤ ਟਿਵਾਣਾ ਨਵੇਂ ਘਰ ਦਾ ਲੋਨ, ਰੀਫਾਈਨੈਂਸ, ਕੈਸ਼ ਆਊਟ, FHA, VA ਲੋਨ, ਕੈਲੀਫੋਰਨੀਆ, ਇੰਡੀਆਨਾ, ਟੈਕਸਸ ਤੇ ਵਾਸ਼ਿੰਗਟਨ ਦੇ ਵਿੱਚ ਹੋਵੇ ਹੋਮ ਲੋਨ ਜਾਂ ਰੀਫਾਈਨੈਂਸ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਹਰਜੀਤ ਟਿਵਾਣਾ ਮਾਰਗੇਜ ਲੋਨ ਆਫੀਸਰ। ਐਡਰੈਸ 7555 ਨਾਰਥ ਫਾਰਮ ਐਵਨਿਊ, ਸਵੀਟ 105, ਫ੍ਰੈਜ਼ਨੋ। ਕਾਲ 5593131123 559 313 1123 9253446785। टोल फ्री नंबर 1-800-927-0203। NMLS ID Harjeet Tiwana 1869553। Alameda Mortgage Corporation 271623। R&H ਟਰੱਕਿੰਗ ਮਡੇਰਾ ਵਾਲਿਆਂ ਨੂੰ ਇਸ ਮੌਕੇ ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਤੇ ਕਲੀਨ ਰੈਕੋਰਡ ਹੋਵੇ। ਟੀਮ ਡਰਾਈਵਰਸ ਨੂੰ 58 ਸੈਂਟ ਪਰ ਮਾਈਲ ਮਿਲਣਗੇ। ਮਡੇਰਾ ਕੈਲੀਫੋਰਨੀਆ ਤੋਂ ਸੈਨ ਐਂਟੋਨੀਓ ਟੈਕਸਸ ਅਤੇ ਫਲੋਰੀਡਾ ਦੇ ਪੱਕੇ ਹੁੱਕ ਐਂਡ ਡ੍ਰੌਪ ਲੋਡ ਹਨ। ਇਸ ਮੌਕੇ ਓਨਰ ਆਪਰੇਟਰਸ ਵੀ ਹਾਇਰ ਕਰ ਰਹੇ ਹਨ। ਬ੍ਰੋਕਰ ਇਨਵਾਇਸ ਦੇ ਉੱਤੇ 8% ਡਿਸਪੈਚ, ਨੋ ਹਿਡਨ ਕਾਸਟ। ਹੋਰ ਜਾਣਕਾਰੀ ਲਈ ਕਾਲ 5595145653 ਜਾਂ 5593772129 ਜਾਂ 5595142663। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਦੇ ਵਿੱਚ। ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਸਟਿਮੂਲਸ ਪੈਕੇਜ ਜੋ ਉਸ ਨੂੰ ਲੈ ਕੇ ਰਾਈਟ ਨਾਓ ਕੋਈ ਵੀ ਜਿਹੜਾ ਸੋਲਿਊਸ਼ਨ ਆ ਉਹ ਨਹੀਂ ਬਣ ਰਿਹਾ। ਦੋਨੋਂ ਹੀ ਪਾਰਟੀਆਂ ਆਪੋ ਆਪਣੇ ਤਰਫੋਂ ਆਪੋ ਆਪਣੀਆਂ ਜਿਹੜੀਆਂ ਸਿਫਾਰਸ਼ਾਂ ਉਹ ਲੈ ਕੇ ਆ ਰਹੀਆਂ ਆ, ਪਰ ਸਹਿਮਤੀ ਜਿਹੜੀ ਉਹ ਨਹੀਂ ਬਣ ਰਹੀ। ਇੱਕ ਜਿਹੜਾ ਜਿਸ ਦੇ ਉੱਤੇ ਬਾਈ ਪਾਰਟੀਜ਼ਨ ਸਮਝੌਤਾ ਜਿਹਾ ਜਿਹੜਾ ਉਹ ਸੀਗਾ, ਜਿਸ ਦੇ ਵਿੱਚ ਕਾਫੀ ਸੈਨੇਟਰਸ ਉਹ ਮੰਨੇ ਸੀਗੇ ਵੀ ਆਪਾਂ ਨੂੰ ਮਿਲ ਕੇ ਜਿਹੜਾ ਉਹ ਕਰਨਾ ਚਾਹੀਦਾ ਆ, ਉਸ ਦੇ ਉੱਤੇ ਵੀ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਕਿਹਾ ਵੀ ਨਹੀਂ, ਆਪਾਂ ਨੂੰ ਉਸ ਚੀਜ਼ ਨੂੰ ਜਿਹੜਾ ਮਨਜ਼ੂਰ ਨਹੀਂ ਆ। ਹੁਣ ਵਾਈਟ ਹਾਊਸ ਦੇ ਦੁਆਰਾ ਜਿਹੜੀਆਂ ਨਵੇਂ ਫਰੇਮਵਰਕ ਦੀ ਜਿਹੜੀ ਸਿਫਾਰਿਸ਼ ਆ ਉਸ ਨੂੰ ਮਿਚ ਮਕੌਨਲ ਨੇ ਜਿਹੜਾ ਉਹ ਅੱਗੇ ਲੈ ਕੇ ਆਉਣ ਦੀ ਗੱਲ ਆਖੀ ਆ, ਪਰ ਹੁਣ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਉਹ ਚੀਜ਼ ਜਿਹੜੀ ਉਹ ਪਸੰਦ ਨਹੀਂ ਹੈਗੀ। ਸੋ ਤੁਹਾਡੇ ਕੀ ਵਿਚਾਰ ਹੈਗੇ ਨੇ ਇਸ ਪੂਰੇ ਜਿਹੜੀ ਉਹ ਸਥਿਤੀ ਨੂੰ ਲੈ ਕੇ? ਕਿਉਂਕਿ ਹੁਣ ਤਾਂ ਤਕਰੀਬਨ 7 ਮਹੀਨੇ ਹੋ ਗਏ, 7-8 ਮਹੀਨੇ ਹੋ ਗਏ ਆ ਉਹ ਜਿਹੜੇ ਪਹਿਲੇ ਸਟਿਮੂਲਸ ਜਿਹੜਾ ਪੈਕੇਜ ਕੇਅਰਸ ਐਕਟ ਆਇਆ ਸੀ ਉਸ ਤੋਂ ਬਾਅਦ 'ਚ ਲੈ ਕੇ ਕਈ ਹਾਊਸ ਨੇ ਜਿਹੜੇ ਪਾਸ ਕਰਕੇ ਸੈਨੇਟ ਦੇ ਵਿੱਚ ਘੱਲੇ, ਪਰ ਸੈਨੇਟ ਨੂੰ ਜਿਹੜੇ ਉਹ ਨਾਮਨਜ਼ੂਰ ਜਿਹੜੇ ਰਹੇ ਰਿਪਬਲਿਕਨ ਪਾਰਟੀ ਦੇ ਵੱਲੋਂ ਜਿਹੜਾ ਉਹਨਾਂ ਨੇ ਨਾਮਨਜ਼ੂਰ ਰੱਖੇ, ਉਹਨਾਂ ਨੂੰ ਉੱਦਾਂ ਹੀ ਜਿਹੜਾ ਆ ਉਹ ਸਾਈਡ 'ਤੇ ਪਿਆ ਰਹਿਣ ਦਿੱਤਾ ਗਿਆ। ਅਤੇ ਫਿਰ ਜਿਹੜੀਆਂ ਕੁਝ ਸਿਫਾਰਸ਼ਾਂ ਇਹਨਾਂ ਵੱਲੋਂ ਸੀਗੀਆਂ, ਕੋਈ ਛੋਟਾ ਬਿੱਲ ਕੋਈ ਵੱਡਾ ਬਿੱਲ, ਉਹ ਜਿਹੜੇ ਆ ਦੂਜਿਆਂ ਨੂੰ ਡੈਮੋਕ੍ਰੇਟਸ ਨੂੰ ਜਿਹੜਾ ਆ ਉਹ ਪਸੰਦ ਨਹੀਂ ਜਿਹੜਾ ਉਹ ਆਉਂਦਾ ਰਿਹਾ। ਸੋ ਉਹਨਾਂ ਨੇ ਜਿਹੜਾ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ। ਸੋ ਸਥਿਤੀ ਜਿਹੜੀ ਆ ਉਹ ਆਮ ਲੋਕਾਂ ਤੋਂ ਲੈ ਕੇ ਬਿਜ਼ਨਸਿਸ ਤੱਕ ਜਿਹੜੀ ਉਹ ਕਾਫੀ ਕਸੂਤੀ ਜਿਹੜੀ ਆ ਉਹ ਹੁਣ ਬਣਦੀ ਜਾ ਰਹੀ ਹੈਗੀ ਆ। ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408-272-5200। ਆਪਣੇ ਨਾਲ ਜੁੜੇ ਹੋਏ ਨੇ ਕਰਨੈਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਭਤੀਜਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦੋਨਾਂ ਭਤੀਜਿਆਂ ਨੂੰ। ਸਤਿ ਸ੍ਰੀ ਅਕਾਲ। ਬਹੁਤ ਚੰਗੀ ਇਨਫੋਰਮੇਸ਼ਨ ਦਿੰਦੇ ਆ। ਪਹਿਲਾਂ ਤਾਂ ਮੇਰਾ ਇਹ ਕੁਐਸਚਨ ਹੈ ਜੀ, ਅਨਪਲਾਈ ਦੇ ਨਾਲ ਪੈਸੇ ਮਿਲਣੇ ਚਾਹੀਦੇ ਆ ਕਿਉਂ ਗਾਹਾਂ ਵਾਸਤੇ ਲੋਕ ਕੰਮ ਕਰਨਗੇ ਤੇ ਉਹਨਾਂ ਨੂੰ ਬੈਨੀਫਿਟ ਮਿਲਣਗੇ। ਦੂਜਾ ਤੇ ਹਰ ਇੱਕ ਬੰਦੇ ਨੂੰ ਟੀਕਾ ਲਵਾਉਣਾ ਚਾਹੀਦਾ ਜਦੋਂ ਅਸੀਂ ਜੋਬ ਵੀ ਕਰਨੀ ਆ ਜਾਂ ਅਸੀਂ ਉਹ ਜਹਾਜ਼ਾਂ 'ਚ ਜਾਣਾ ਜਾਂ ਕੋਈ ਖੂਹ ਜਾਣਾ, ਸਾਨੂੰ ਕਿਸੇ ਦਾ ਡਰ ਨਹੀਂ ਹੋਊਗਾ, ਟੀਕਾ ਜ਼ਰੂਰ ਲਵਾਉਣਾ ਚਾਹੀਦਾ। ਤੀਜਾ ਮੇਰਾ ਕੁਐਸਚਨ ਆ, ਕੋਈ ਵੀ ਗੌਰਮੈਂਟ ਲਾ ਲੈ ਕੇ ਆਉਂਦੀ ਆ ਉਸ ਦਾ ਮਗਰੋਂ ਫਾਇਦਾ ਹੁੰਦਾ ਆ। ਚੌਥਾ ਮੇਰਾ ਕੁਐਸਚਨ ਇਹ ਆ, ਜਦੋਂ ਸਾਡੀ ਕੋਈ ਵੀ ਪਰੇਡ ਹੁੰਦੀ ਆ
ਜਿਸ ਤਰ੍ਹਾਂ ਹੁਣ ਪਿਛਲੇ ਸੈਚਰਡੇ ਹੋਈ ਆ, ਉਸ ਦੇ ਬੇਸ ਮੁੱਦਾ ਨਹੀਂ ਹੋਣਾ ਚਾਹੀਦਾ। ਇੱਕ ਪਾਸੇ ਤਾਂ ਅਸੀਂ ਕਿਸਾਨਾਂ ਨੂੰ ਰੋਂਦੇ ਹਾਂ, ਦੂਜੇ ਪਾਸੇ ਅਸੀਂ ਦੂਸਰਾ ਮੁੱਦਾ ਉਹ ਖਾਲਿਸਤਾਨ ਦਾ ਲੈਂਦੇ, ਉਹਦੇ ਨਾਲ ਜੋ ਅਸੀਂ ਬਾਕੀ ਦਿਆਂ ਨੂੰ ਗਰੀਬ ਜਨਤਾ ਜੋ ਸਾਡੇ ਨਾਲ ਜੁੜੀ ਹੋਈ ਆ, ਅਸੀਂ ਉਹਨੂੰ ਤੋੜਦੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਆਪਣੇ ਵਿਚਾਰ ਜਿਹੜੇ ਉਹਨਾਂ ਨੇ ਉਹ ਜਿਹੜੇ ਉਹ ਸਾਂਝੇ ਜਿਹੜੇ ਉਹ ਕੀਤੇ ਹੈਗੇ ਆ ਸਟਿਮੂਲਸ ਪੈਕੇਜ ਨੂੰ ਲੈ ਕੇ, ਅਨਇੰਪਲੋਇਮੈਂਟ ਨੂੰ ਲੈ ਕੇ। ਚਲੋ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਆਪਾਂ ਅਗਲੇ ਕਾਲਰ ਜਿਹੜੇ ਲੈਂਦੇ ਆ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਦੋਂ ਇਹ ਤਾਂ ਗਵਰਨਮੈਂਟ ਪੈਸੇ ਦਿੰਦੀ ਹੈ ਨਾ, ਪੈਸਾ ਸਹੀ ਥਾਂ ਜਾਣਾ ਚਾਹੀਦਾ। ਪਿਛਲੀ ਵਾਰੀ ਪੈਸਾ ਗਲਤ ਥਾਂ ਬਹੁਤ ਗਿਆ। ਹੋਰ ਇੱਕ ਗੱਲ ਸੀਗੀ ਜਿਹੜੀ ਅਨਪਲਾਈਮੈਂਟ ਲੋਕਾਂ ਨੂੰ ਦੇਣ ਲੱਗ ਪਏ, ਲੋਕ ਕੰਮ ਤੇ ਮੁੜ ਕੇ ਜਾਣਾ ਨਹੀਂ ਮੰਗਦੇ ਸੀਗੇ। ਉਹਨਾਂ ਨੂੰ ਘਰ ਬੈਠੇ ਨੂੰ ਪੈਸੇ ਜ਼ਿਆਦਾ ਬਣਦੇ ਸੀਗੇ ਕੰਮ ਤੋਂ ਜਾਣ ਤੋਂ। ਏਦਾਂ ਇਹਨਾਂ ਨੂੰ ਸੋਚਣਾ ਚਾਹੀਦਾ ਪੈਸੇ ਸਹੀ ਪਾਸੇ ਜਾਣ। ਨਾਲੇ ਜਿੰਨੇ ਪੈਸੇ ਪ੍ਰਿੰਟ ਕਰੀ ਜਾਂਦੇ ਆ ਗਵਰਨਮੈਂਟ, ਨਾ ਏਦਾਂ ਹੋ ਸਕਦਾ ਵੀ ਮੋਰੇ ਮਹਿੰਗਾਈ ਵੀ ਬਹੁਤ ਜ਼ਿਆਦਾ ਹੋ ਸਕਦੀ ਆ। ਜਿੰਨੇ ਪੈਸੇ ਪ੍ਰਿੰਟ ਕਰਦੇ ਆ ਇਸ ਟਾਈਮ ਗਵਰਨਮੈਂਟ ਕਰੀ ਜਾਂਦੀ ਆ ਜੀ। ਥੈਂਕ ਯੂ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇੱਥੇ ਫਿਰ ਨਾਲ ਇਸ਼ੂ ਜਿਹੜਾ ਹਰਜੋਤ ਸਿੰਘ ਜੀ ਇੱਕ ਇਹ ਵੀ ਆਉਂਦਾ ਆ ਵੀ ਦੇਖੋ ਇਹਦਾ ਮਤਲਬ ਲੋਕਾਂ ਨੂੰ ਲਿਵੇਬਲ ਵੇਜ ਨਹੀਂ ਬਹੁਤ ਘੱਟ ਕੀ ਨਾਮੁਮਕਿਨ ਹੀ ਆ। ਅਮਰੀਕਾ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਇੱਦਾਂ ਦੀ ਸਥਿਤੀ ਜਿਹੜੀ ਆ ਉਹ ਨਹੀਂ ਹੈਗੀ। ਇਹ ਤਾਂ ਤੁਸੀਂ ਇੱਧਰ ਬੇ ਏਰੀਆ, ਔਰੇਂਜ ਕਾਊਂਟੀ ਜਾਂ ਹੋਰ ਥਾਵਾਂ ਦੇ ਉੱਤੇ ਵੀ ਜਿਹੜਾ ਵਾ ਉੱਥੇ ਤਾਂ ਨਾਮੁਮਕਿਨ ਵਾਲੀ ਗੱਲ ਆ। ਬਾਕੀ ਥਾਵਾਂ ਦੇ ਉੱਤੇ ਵੀ ਬੜਾ ਔਖਾ ਜਿਹੜਾ ਹੋ ਚੁੱਕਾ ਆ। ਤੁਸੀਂ ਮਾੜੇ ਬਿਲਕੁਲ ਇਹਦੇ 'ਚ ਰਾਜਕਨਵੀਰ ਸਿੰਘ ਜੀ ਇਹ ਸੀ ਵੀ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਪਹਿਲਾਂ $600 ਦਿੱਤਾ ਗਿਆ, ਫਿਰ 300, ਉਹਦੇ ਨਾਲ ਕਈ ਲੋਕਾਂ ਦੀ ਅਨਪਲਾਇਮੈਂਟ ਬਹੁਤ ਜ਼ਿਆਦਾ, ਕਈਆਂ ਨੂੰ $4200 ਮਿਲ ਗਿਆ। ਜਿਹੜੀਆਂ ਸਟੇਟਾਂ ਆ ਨਾ, ਹਰ ਸਟੇਟ ਦੀ ਮਿਨੀਮਮ ਵੇਜ ਡਿਫਰੈਂਟ ਆ। ਅੱਜ ਦੀ ਡੇਟ 'ਚ ਵੀ ਕਈ ਜਿਹੜੀਆਂ ਮਿਡ ਵੈਸਟ ਸਟੇਟਸ ਆ ਉੱਥੇ $8 ਜਾਂ $9 ਹੀ ਆ ਮਿਨੀਮਮ ਵੇਜ। ਕੈਲੀਫੋਰਨੀਆ 'ਚ ਬਹੁਤ ਜਗ੍ਹਾ ਤੇ $15 ਦੇ ਕਰੀਬ, $14 ਦੇ ਕਰੀਬ ਇੱਦਾਂ ਹੈਗੇ ਆ। ਸੈਨ ਫਰਾਂਸਿਸਕੋ 'ਚ ਈਵਨ ਇਹ ਤੋਂ ਵੀ ਜ਼ਿਆਦਾ ਹੈਗਾ। ਸੋ ਜਿੱਥੇ ਰੈਂਟ ਵੀ ਬਹੁਤ ਜ਼ਿਆਦਾ ਆ। ਕਈ ਏਰੀਆ 'ਚ 100,000 ਦਾ ਘਰ ਆਉਂਦਾ, ਕਈ ਏਰੀਆ 'ਚ ਮਿਲੀਅਨ ਤੋਂ ਪਲੱਸ ਦਾ ਵੀ ਆਉਂਦਾ। ਸੋ ਉਹਨਾਂ 'ਚ ਜਿਹੜੇ ਕਈ ਸਮਾਲ ਬਿਜ਼ਨਸਿਸ ਆ ਉਹ ਬਹੁਤ ਜ਼ਿਆਦਾ ਹਰਟ ਹੋਏ। ਉਹ ਕਹਿੰਦੇ ਵੀ ਸਾਡੇ ਇੰਪਲਾਈ ਵਾਪਸ ਨਹੀਂ ਆਉਣਾ ਚਾਹੁੰਦੇ ਸੀ। ਦੂਸਰੇ ਪਾਸੇ ਜਿਹੜਾ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਲੋਕਾਂ ਨੇ ਇਹ ਸੋਚਿਆ ਵੀ ਸਾਨੂੰ ਤਾਂ ਪੈਸੇ ਫ੍ਰੀ ਵਾਲੇ ਮਿਲ ਗਏ, ਹੁਣ ਆਪਾਂ ਪੈਸੇ ਦੇਈ ਜਾਣੇ ਇੰਪਲਾਈਆਂ ਨੂੰ। ਹੁਣ ਮੈਂ ਕੱਲ ਨਿਊਜ਼ ਪੜ੍ਹ ਰਿਹਾ ਸੀ, ਵੀ ਤੁਸੀਂ $50,000 ਤੁਹਾਨੂੰ ਉਹਨਾਂ ਨੇ ਪੇ ਚੈੱਕ ਪ੍ਰੋਟੈਕਸ਼ਨ ਲਈ ਦੇ ਦਿੱਤਾ ਵੀ ਤੁਸੀਂ ਆਪਣੇ ਇੰਪਲਾਈਆਂ ਨੂੰ ਤਨਖਾਹ ਲਈ ਵਰਤਣਾ ਆ। ਸੋ ਜੇ ਉਹ ਤੁਹਾਡਾ ਮਾਫ ਵੀ ਹੋ ਜਾਂਦਾ ਤੇ ਉਹ ਤੁਹਾਡੀ ਇਨਕਮ ਅਕਾਊਂਟ ਹੋਊਗੀ, ਉਹਦੇ ਤੇ ਤੁਹਾਨੂੰ ਟੈਕਸ ਦੇਣਾ ਪਊਗਾ। ਸੋ ਇਹ ਹੁਣ ਕਈ ਇਸ਼ੂ ਜਿਹੜੇ ਬਣ ਰਹੇ ਹੈਗੇ ਆ। ਉਹ ਕਹਿੰਦੇ ਵੀ ਪਹਿਲਾਂ ਜਦੋਂ ਇਹ ਦਿੱਤਾ ਗਿਆ ਸੀ ਉਸ ਟਾਈਮ ਤੇ ਇਹਦੇ ਤੇ ਕੋਈ ਕਲੀਅਰ ਨਹੀਂ ਕੀਤਾ ਗਿਆ। ਹੁਣ ਇਹ ਨਵਾਂ ਇਸ਼ੂ ਬਹੁਤ ਵੱਡਾ ਬਣਿਆ ਹੋਇਆ ਹੈਗਾ ਜੀ। ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਹਰਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਪਡੇਟ ਦੇਣ ਲਈ। ਤੇ ਇਹ ਚੈੱਕ ਜਿਹੜਾ ਸਟਿਮੂਲਸ ਚੈੱਕ ਹੈ ਇਹ ਆਉਣਾ ਤਾਂ ਜ਼ਰੂਰ ਚਾਹੀਦਾ। ਖਾਸ ਕਰਕੇ ਆਪਣੀ ਕਮਿਊਨਿਟੀ ਤਾਂ ਬਹੁਤ ਹੈਲਪ ਹੋਏਗੀ। ਪਰ ਜੇ ਦੇਖਿਆ ਜਾਵੇ ਇਕੋਨਮੀ ਬੂਸਟ ਕਰਨ ਵਾਸਤੇ ਉਹ ਤਾਂ ਇਹਨਾਂ ਲਈ ਇੱਕ ਦਿਨ ਦੀ ਮਾਰ ਵਾ। ਇੱਕ ਦਿਨ ਤੇ ਜੇ 1200 ਮਿਲਦਾ ਇੱਕ ਹਫ਼ਤੇ ਲਈ, ਕਿਉਂਕਿ ਇਹ ਆਪਣੇ ਕੋਲ ਰੱਖਣਾ ਚਾਹੁੰਦੇ ਹੀ ਨਹੀਂ ਗੇ। ਪਰ ਚਲੋ ਥੋੜ੍ਹੀ ਜਿਹੀ ਬੂਸਟ ਹੋ ਸਕਦਾ। ਪਰ ਇਹਦੇ ਨਾਲ ਹੁਣ ਜਿੱਦਾਂ ਲੱਗ ਰਿਹਾ ਜਿੱਦਾਂ ਆਹ ਮਹੀਨੇ ਕੁ ਦੇ ਵਿੱਚ ਬਹੁਤ ਫਰਕ ਪਿਆ, ਸਾਰੇ ਬਿਜ਼ਨਸ ਨੂੰ ਕਾਫੀ ਫਰਕ ਪਿਆ ਹੈਗਾ ਇਕੋਨਮੀ ਦਾ। ਤੇ ਤੁਹਾਡਾ ਮਤਲਬ ਕਮਿਊਨਿਟੀ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਸਟੋਰਾਂ ਵਾਲੇ ਆ, ਰਾਈਟ, ਸਟੋਰਾਂ ਵਾਲੇ, ਗੈਸ ਸਟੇਸ਼ਨ ਵਾਲੇ, ਉਹਨਾਂ ਨੂੰ ਜ਼ਿਆਦਾ ਫਰਕ ਪਊਗਾ। ਸਟੋਰ ਬਿਜ਼ਨਸ ਨੂੰ ਬਹੁਤ ਫਰਕ ਪਿਆ। ਇਹ ਤਕਰੀਬਨ 1 ਮਹੀਨੇ ਤੋਂ ਕਾਫੀ ਫਰਕ ਪਿਆ। ਤੇ ਜੇ ਇਹ ਬਹੁਤ ਜ਼ਰੂਰੀ ਹੈ, ਜੇ ਆ ਜਾਵੇ ਤਾਂ ਵਰਕਆਊਟ ਕਰਨਾ ਚਾਹੀਦਾ ਹੈ ਦੋਨਾਂ ਗੌਰਮੈਂਟ ਨੂੰ। ਤੇ ਬਾਕੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ, ਜਿੱਦਾਂ ਤੁਸੀਂ ਕੋਵਿਡ ਵਾਸਤੇ ਕਿਹਾ ਸਾਰਿਆਂ ਨੂੰ, ਇਹ ਬਹੁਤ ਜ਼ਿਆਦਾ ਇਹ ਪਰੇਸ਼ਾਨੀ ਦਾ ਕਾਰਨ ਬਣਿਆ, ਖਾਸ ਕਰਕੇ ਅਜੂਬਾ ਕਾਊਂਟੀ ਦੇ ਵਿੱਚ ਵੀ। ਪਰ ਆਪਣੇ ਲੋਕ ਫਿਰ ਵੀ ਨਹੀਂ ਹਟਦੇ ਗੈਟ ਟੂਗੈਦਰ ਕਰਨ ਲਈ। ਆ ਥੈਂਕਸ ਗਿਵਿੰਗ ਤੇ ਬਥੇਰਾ ਪਤਾ ਵੀ ਆ ਵੀ ਇੱਥੇ ਬੈੱਡ ਵੀ ਅਵੇਲੇਬਲ ਨਹੀਂ ਗਏ ਤੇ ਖਤਰਨਾਕ ਹੋਆ, ਪਰ ਫਿਰ ਵੀ ਇਹ ਤੋਂ ਮਤਲਬ ਪਰਹੇਜ਼ ਨਹੀਂ ਕਰਦੇ, ਇਤਿਹਾਸ ਨਹੀਂ ਵਰਤਦੇ। ਇੱਕ ਜ਼ਰੂਰ ਕਰਨਾ ਚਾਹੀਦਾ ਜੀ। ਤੇ ਪਿਛਲੇ ਦਿਨਾਂ 'ਚ ਮੈਂ ਗੈਰ ਹਾਜ਼ਰ ਰਿਹਾ, ਤੁਹਾਡਾ ਕਾਲ ਨਹੀਂ ਕਰ ਸਕਿਆ। ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵੀ ਜਿਹੜਾ ਤੁਸੀਂ
ਆ ਕਿਸਾਨ ਰੈਲੀ ਜੋ ਸੈਨ ਫਰਾਂਸਿਸਕੋ ਹੋਈ ਆ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਇੱਕ ਪੰਜਾਬੀ ਮੀਡੀਆ ਸੀਗਾ, ਪੰਜਾਬੀ ਰੇਡੀਓ ਸੀਗਾ, ਜਿਹਨੇ ਇਹ ਸਾਰੀ ਕਵਰੇਜ ਕੀਤੀ ਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ, ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਇੰਨੀ ਜਨਤਾ ਇਕੱਠੀ ਹੋਈ ਆ। ਇਹ ਬਹੁਤ ਕਾਮਯਾਬ ਰੈਲੀ ਰਹੀ ਆ। ਸਿਰਫ ਇਹ ਪੰਜਾਬੀ ਰੇਡੀਓ ਨੇ ਬਹੁਤ ਹੀ ਹੈਲਪ ਕੀਤੀ ਆ ਇਸ ਨੂੰ ਘਰ ਘਰ ਤੱਕ ਪਹੁੰਚਾਉਣ ਲਈ, ਸੁਨੇਹਾ ਪਹੁੰਚਾਉਣ ਲਈ। ਤੇ ਸਾਰੀ ਜਨਤਾ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਦਾ ਸਹਿਯੋਗ ਜ਼ਰੂਰ ਦੇਣਾ ਚਾਹੀਦਾ। ਇੱਕੋ ਇੱਕ ਸਾਡਾ ਪੰਜਾਬੀ ਰੇਡੀਓ USA ਮੀਡੀਆ ਹੈਗਾ ਜਿਹੜਾ ਕਿ ਆਪਣੇ ਪੰਜਾਬ ਦੀ, ਆਪਣੇ ਕਿਸਾਨ ਵੀਰਾਂ ਦੀ ਮਦਦ ਲਈ ਖੜਾ ਹੈਗਾ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਬਹੁਤ ਜੀ। ਬਿਲਕੁਲ। ਸੋ ਬਿਲਕੁਲ ਹਰਜੋਤ ਸਿੰਘ ਜੀ, ਜਿਹੜੀ ਇਹਨਾਂ ਨੇ ਗੱਲ ਕੀਤੀ ਆ, ਜਿਹੜਾ $5200 ਦਾ ਚੈੱਕ ਮਿਲਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਐਕਸਟਰਾ ਅਨਇੰਪਲੋਇਮੈਂਟ ਮਿਲੀ, ਸਟੋਰਾਂ ਦਾ ਕਾਫੀ ਜ਼ਿਆਦਾ, ਜਿਹੜੇ ਲੋਕਲ ਸਟੋਰ ਸੀ ਉਹਨਾਂ ਦਾ ਕਾਫੀ ਉਸ ਦੇ ਵਿੱਚ ਉਹਨਾਂ ਨੂੰ ਇਨਕਮ ਜਿਹੜੀ ਆ, ਸੇਲ ਉਹਨਾਂ ਦੀਆਂ ਜਿਹੜੀਆਂ ਉਹ ਵਧੀਆਂ। ਹੁਣ ਕਿਉਂਕਿ ਸਾਰਿਆਂ ਦੇ ਉਹ ਸਭ ਕੁਝ ਮੁੱਕਦਾ ਜਾਂਦਾ ਆ, ਅਨਇੰਪਲੋਇਮੈਂਟ ਜਿਹੜੀ ਐਕਸਟਰਾ ਮਿਲਣੀ ਸੀ ਉਹ ਵੀ ਬੰਦ ਹੋ ਚੁੱਕੀ ਹੋਈ ਆ, ਅਤੇ ਹੁਣ ਜਿਹੜੇ ਸਟਿਮੂਲਸ ਚੈੱਕ 1200 ਵਾਲਾ ਤਾਂ ਕੱਦ ਆ ਜਿਹੜਾ ਉਹ ਲੋਕਾਂ ਦਾ ਖਤਮ ਹੋ ਚੁੱਕਾ ਹੋਇਆ ਆ। ਸੋ ਹੁਣ ਸਟੋਰਾਂ ਦੀ ਸੇਲ ਜਿਹੜੀ ਆ ਫਿਰ ਥੋੜ੍ਹੀ ਜਿਹੀ ਥੱਲੇ ਵੱਲ ਨੂੰ ਜਿਹੜੀ ਜਾਣ ਲੱਗੀ ਆ। ਸੋ ਇੱਥੋਂ ਇਹ ਪਤਾ ਲੱਗਦਾ ਹੈ ਵੀ ਸਥਿਤੀ ਕੋਈ ਬਹੁਤੀ ਜ਼ਿਆਦਾ ਸੁਖਾਲੀ ਨਹੀਂ ਹੈਗੀ ਆਮ ਲੋਕਾਂ ਦੀ। ਜੇ ਆਪਾਂ ਬਿਜ਼ਨਸ ਦੇ ਪੱਖ ਤੋਂ ਵੀ ਦੇਖਿਆ ਜਾਵੇ, ਬਿਜ਼ਨਸ ਨੇ ਵੀ ਗਾਂਹ ਜਿਹੜੇ ਇੰਪਲੋਈ ਹੀ ਰੱਖਣੇ ਆ, ਉਹਨਾਂ ਇੰਪਲੋਈ ਨੂੰ ਹੀ ਜਿਹੜਾ ਉਹ ਪੇ ਕਰਨਾ ਆ। ਜੇ ਬਿਜ਼ਨਸ ਦੇ ਕੋਲ ਮਨੀ ਆਊਗੀ ਤਾਂ ਉਹ ਅੱਗੇ ਕਰਨਗੇ, ਨਹੀਂ ਤਾਂ ਅਨਇੰਪਲੋਇਮੈਂਟ ਜਿਹੜੀ ਉਹ ਫਿਰ ਵਧੂਗੀ। ਸੋ ਇਹ ਸਰਕਲ ਇੱਦਾਂ ਦਾ ਹੈ, ਸਾਈਕਲ ਇੱਦਾਂ ਦਾ ਆ ਵੀ ਇਹ ਸਾਰੇ ਹੀ ਜਾਣਿਆਂ ਨੂੰ ਤੁਹਾਨੂੰ ਜਿਹੜਾ ਇਸ ਦੇ ਵਿੱਚ ਇਸ ਐਡਮਿਨਿਸਟ੍ਰੇਸ਼ਨ ਨੂੰ, ਸਰਕਾਰ ਨੂੰ, ਕਾਂਗਰਸ ਨੂੰ ਉਹਨਾਂ ਨੂੰ ਉੱਤੇ ਚੱਕਣ ਦੀ ਜਿਹੜੀ ਉਹ ਕਰਨੀ ਪੈਣੀ ਆ। ਨਹੀਂ ਤਾਂ ਆਪਾਂ PPP ਲੋਨ ਵਾਲੀਆਂ ਕਿੰਨੀਆਂ ਖਬਰਾਂ ਸੁਣੀਆਂ, ਮਿਲੀਅਨਸ ਆਫ ਡਾਲਰ ਉਹਨਾਂ ਨੂੰ ਮਿਲੇ, ਕਿਸੇ ਨੇ ਲੈਂਬਰਗਿਨੀ ਲੈ ਲਈ, ਕਿਸੇ ਨੇ ਕੁਛ ਕਰ ਲਿਆ, ਕੋਈ ਅਯਾਸ਼ੀਆਂ ਜਿਹੜੀਆਂ ਆ ਉਹ ਕਰਦੇ ਹੋਏ ਜਿਹੜੇ ਬਾਅਦ ਦੇ ਵਿੱਚ ਫੜੇ ਗਏ ਆ। ਸੋ ਜਿਹੜੇ ਪਹਿਲੇ ਇੱਕ ਕਾਲਰ ਨੇ ਕਿਹਾ ਸੀਗਾ ਵੀ ਗਲਤ ਥਾਂ ਦੇ ਉੱਤੇ ਜਿਹੜਾ ਉਹ ਚਲਾ ਗਿਆ, ਕਿਉਂਕਿ ਚੈੱਕਸ ਅਤੇ ਬੈਲੈਂਸਿਸ ਅਜੇ ਹਾਲ ਦੀ ਘੜੀ ਆਉਣੇ ਬਹੁਤ ਮੁਸ਼ਕਿਲ ਆ। ਹਾਲ ਦੀ ਘੜੀ ਦਾ ਰੌਲਾ ਇਹੀ ਸੀਗਾ ਸਰਕਾਰ ਨੂੰ ਵੀ ਜਲਦੀ ਇਕੋਨਮੀ ਦੇ ਵਿੱਚ ਪੈਸੇ ਜਿਹੜੇ ਆ, ਡਾਲਰ ਆ, ਉਹ ਜਲਦੀ ਇੰਜੈਕਟ ਕਰ ਦਿੱਤੇ ਜਾਣ, ਕਿਤੇ ਕ੍ਰੈਸ਼ ਹੀ ਜਿਹੜਾ ਸਾਰਾ ਕੁਛ ਨਾ ਹੋ ਜਾਵੇ। ਅਤੇ ਹੁਣ ਆਪਾਂ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਜੀ ਜਗਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈਗਾ ਵਾ ਵੀ ਜਿਹੜਾ ਆਪਣਾ ਕੈਲੀਫੋਰਨੀਆ ਦੀ ਜਿਹੜੀ ਸਟੇਟ ਦੀ ਅਨਪਲੋਇਮੈਂਟ, ਇਹਦੇ ਬਾਰੇ ਕੋਈ ਅਪਡੇਟ ਹੈਗਾ ਵੀ ਇਹਨਾਂ ਨੇ ਐਕਸਟੈਂਡ ਕਰਨੀ ਹੈ ਕੁਛ ਵੀ ਜਾਂ ਨਹੀਂ ਕੀਤੀ ਕੋਈ ਇਹਦੇ ਬਾਰੇ, ਜਾਂ ਉਹ ਇਹਦੇ ਬਾਰੇ ਕਿਉਂਕਿ ਕਨਫਰਮ ਨਹੀਂ ਹੋਇਆ ਬਈ ਇਹ ਐਕਸਟੈਂਡ ਕਰ ਰਹੇ ਦਸੰਬਰ ਤੋਂ ਕਿ ਨਹੀਂ ਕਰ ਰਹੇ ਜੀ? ਨਹੀਂ, ਹਾਲ ਦੀ ਘੜੀ ਜਿਹੜੀ ਵੀ ਅਸਿਸਟੈਂਸ ਉਹਨਾਂ ਨੇ ਪੈਨੇਡੈਮਿਕ ਦੇ ਸ਼ੁਰੂਆਤ ਦੇ ਵਿੱਚ ਜਦੋਂ ਦਿੱਤੀ ਸੀਗੀ, ਉਦੋਂ ਉਹਨਾਂ ਨੇ ਜਿਹੜੇ ਕਾਫੀ ਹਫ਼ਤੇ ਜਿਹੜੇ ਪਹਿਲਾਂ ਹੀ ਵਧਾ ਦਿੱਤੇ ਸੀ, ਜਿਹੜਾ ਕਿ ਦਸੰਬਰ ਦੇ ਐਂਡ ਤੱਕ ਜਿਹੜੇ ਉਹ ਬਣਦੇ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਸਾਰਾ ਕੁਛ ਉਹ ਕੇਅਰਸ ਐਕਟ ਦੇ ਤਹਿਤ ਹੋਇਆ ਸੀ। ਸੋ ਉਹ ਐਕਟ ਹੁਣ ਜਿਹੜਾ ਖ਼ਤਮ ਹੋ ਜਾਣਾ ਆ ਦਸੰਬਰ ਦੇ ਵਿੱਚ। ਸੋ ਉਸ ਦੇ ਤਹਿਤ ਜਿਹੜੀ ਅਨਇੰਪਲੋਇਮੈਂਟ ਐਕਸਟੈਂਸ਼ਨ ਆ ਉਹ ਵੀ ਆਈ ਥਿੰਕ 26 ਦਸੰਬਰ ਜਿਹੜਾ 25 ਦਸੰਬਰ ਕ੍ਰਿਸਮਸ ਵਾਲਾ ਜਿਹੜਾ ਵੀਕ ਆ, ਉਸੇ ਵੀਕ ਦੇ ਵਿੱਚ ਜਿਹੜੀ ਸਮਾਪਤ ਹੋ ਜਾਣੀ ਆ। ਇਹ ਐਕਸਟੈਂਸ਼ਨ ਤਾਂ ਹੀ ਅੱਗੇ ਹੋਊਗੀ ਜੇ ਕਾਂਗਰਸ ਫਿਰ ਕੋਈ ਐਕਟ ਕਰਕੇ ਕੋਈ ਨਵਾਂ ਬਿੱਲ ਜਾਂ ਨਵਾਂ ਕੋਈ ਐਕਟ ਜਿਹੜਾ ਆ ਉਹ ਪਾਸ ਕਰੇਗੀ। ਸੋ ਹਾਲ ਦੀ ਘੜੀ ਇਹ ਬਿਲਕੁਲ ਜਿਹੜੀ 26 ਦਸੰਬਰ ਨੂੰ ਜਿਹੜੀ ਅਨਇੰਪਲੋਇਮੈਂਟ ਨੂੰ ਐਕਸਟੈਂਸ਼ਨ ਮਿਲੀ ਸੀ ਉਹ ਖਤਮ ਹੋਣ ਜਾ ਰਹੀ ਆ। ਪਰ ਬਿਜ਼ਨਸਿਸ ਤਾਂ ਹਰਜੋਤ ਸਿੰਘ ਜੀ ਬੰਦ ਹੋ ਰਹੇ ਨੇ। ਸੋ ਆਈ ਡੋਂਟ ਨੋ ਵੀ ਅਨਇੰਪਲੋਇਮੈਂਟ ਤੋਂ ਬਗੈਰ ਇਹਨਾਂ ਦਾ ਗੁਜ਼ਾਰਾ ਜਿਹੜਾ ਉਹ ਹੋ ਸਕੂਗਾ ਕਿ ਨਹੀਂ ਹੋ ਸਕੂਗਾ। ਇਹਨਾਂ ਨੂੰ ਅਨਇੰਪਲੋਇਮੈਂਟ ਦੇ ਉੱਤੇ ਤਾਂ ਜ਼ਰੂਰ ਕੁਛ ਨਾ ਕੁਛ ਸੋਚਣਾ ਪੈਣਾ ਆ, ਕਿਉਂਕਿ ਸਥਿਤੀ ਇਹ ਆ ਨਾ ਵੀ ਹੁਣ ਲੋਕਾਂ ਨੂੰ ਕਹਿੰਦੇ ਆ ਵੀ ਕੰਮ 'ਤੇ ਜਿਹੜਾ ਉਹ ਆਓ। ਆਪਾਂ ਦੇਖਿਆ ਫੋਸਟਰ ਫਾਰਮ ਵਾਲਿਆਂ ਦਾ ਕਿੰਨਾ ਜਿਹੜੀ ਸਥਿਤੀ ਜਿਹੜੀ ਉਹ ਬਣੀ ਸੀਗੀ, ਉਹ ਕੋਵਿਡ ਹੋਏ 'ਤੇ ਵੀ ਲੋਕਾਂ ਨੂੰ ਕਹਿੰਦੇ ਵੀ ਚਲੋ ਚੱਕਰ ਕੋਈ ਨਹੀਂ, ਤੁਸੀਂ ਆ ਜਾਓ। ਫਿਰ ਉੱਤੋਂ ਇਹ ਨਵੇਂ ਬਿੱਲ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਰਾਈਟ ਨਾਓ ਇਹ ਕਹਿ ਰਹੇ ਆ ਵੀ ਤੁਸੀਂ ਆਪਣੇ ਮਾਲਕ ਨੂੰ ਜਿਹੜਾ ਉਹ ਲਾ ਸੂਟ ਵੀ ਨਹੀਂ ਫਾਈਲ ਕਰ ਸਕਦੇ, ਸੂ ਵੀ ਨਹੀਂ ਕਰ ਸਕਦੇ, ਕਿਉਂਕਿ ਜੇ ਤੁਹਾਨੂੰ ਉੱਥੋਂ ਕਰੋਨਾ ਵਾਇਰਸ ਹੋ ਜਾਂਦਾ ਆ। ਸੋ ਇਹ ਹੁਣ ਇੱਕ ਬੈਲੈਂਸ, ਇਹ ਇੱਕ ਚੀਜ਼ ਨੂੰ ਲੈ ਕੇ ਹੁਣ ਦੋਨੋਂ ਤਰਫੋਂ ਜਿਹੜੀ ਲੜਾਈ ਆ ਦੋਨਾਂ ਪਾਰਟੀਆਂ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕੈਲੀਫੋਰਨੀਆ ਦੀ ਤਾਂ ਇੰਨੀ ਬੁਰੀ ਹਾਲਤ ਆ। ਕੈਲੀਫੋਰਨੀਆ ਦੀ ਜਿਹੜੀ ਜੇ ਰਿਪੋਰਟ ਅੱਜ ਦੀ ਦੱਸਦੀ ਜਾਈਏ, $2 ਬਿਲੀਅਨ ਅਨਪਲੋਇਮੈਂਟ ਫੰਡ ਜਿਹੜੇ ਆ ਚੋਰੀ ਹੋਏ ਆ। ਬੈਂਕ ਆਫ ਅਮਰੀਕਾ ਦੀ ਜਿਹੜੀ ਰਿਪੋਰਟ ਆ, ਜਿਹਦੇ ਵਿੱਚ ਕਹਿੰਦੇ ਵੀ 20,000 ਤੋਂ ਲੈ ਕੇ 35,000 ਕੈਦੀ ਆ ਜਿਨ੍ਹਾਂ ਨੇ $140 ਮਿਲੀਅਨ ਜਿਨ੍ਹਾਂ ਦੇ ਨਾਂ ਦੇ ਉੱਤੇ ਜਿਨ੍ਹਾਂ ਨੇ ਅਨਪਲੋਇਮੈਂਟ ਕਲੈਕਟ ਕੀਤੀ ਆ। $140 ਮਿਲੀਅਨ ਦੀ ਅਨਪਲੋਇਮੈਂਟ ਕੈਦੀ ਜਿਹੜੇ ਕੋਈ ਕੰਮ ਨਹੀਂ ਕਰਦੇ ਸੀ, ਜੇਲ੍ਹ ਦੇ ਵਿੱਚ ਸੀਗੇ। ਸੋ ਜੇ ਰੀਸੈਂਟਲੀ ਵੀ ਦੱਸਦੀ ਜਾਈਏ, ਵੱਡੀਆਂ ਕੰਪਨੀਆਂ ਨੇ ਆਲਰੇਡੀ ਮੂਵ ਆਊਟ ਹੋਣਾ ਸ਼ੁਰੂ ਕਰ ਦਿੱਤਾ। ਅੱਜ ਜਿਹੜਾ ਟੈਸਲਾ ਦਾ CEO ਆ ਐਲੋਨ ਮਸਕ, ਉਹਨੇ ਆਲਰੇਡੀ ਅਨਾਊਂਸ ਕਰਤਾ ਵੀ ਮੈਂ ਟੈਕਸਸ ਦੇ ਵਿੱਚ ਅਸੀਂ ਵੱਡਾ ਪਲਾਂਟ
ਮੂਵ ਕਰਨ ਜਿਹੜਾ ਬਣਾਉਣ ਜਾ ਰਹੇ ਆ ਤੇ ਆਲਰੇਡੀ ਉਹ ਮੂਵ ਹੋ ਗਿਆ। ਤੇ ਜੇ ਟੈਸਲਾ ਇੱਕੋ ਇੱਕ ਜਿਹੜੀ ਕਾਰ ਮੈਨੂਫੈਕਚਰਿੰਗ ਕੰਪਨੀ ਸਿਰਫ ਰਹਿ ਗਈ ਆ ਪੂਰੇ ਕੈਲੀਫੋਰਨੀਆ 'ਚ, ਜੇ ਟੈਸਲਾ ਵੀ ਮੂਵ ਆਊਟ ਹੋ ਜਾਂਦੀ ਆ ਸੋ ਕੈਲੀਫੋਰਨੀਆ ਨੂੰ ਬਹੁਤ ਇਹਦਾ ਅਸਰ ਪੈਣਾ ਆ। ਹਿਊਲਟ ਪੈਕਰਡ ਨੇ ਆਪਣਾ ਹੈੱਡਕੁਆਟਰ ਜਿਹੜਾ ਉੱਥੇ ਮੂਵ ਕਰਨ ਜਾ ਰਹੇ ਆ ਕੋਲੋਰਾਡੋ ਦੇ ਵਿੱਚ, ਸੌਰੀ ਟੈਕਸ ਵਿੱਚ। ਇੱਦਾਂ ਇੱਕ ਹੋਰ ਕੰਪਨੀ ਆ ਉਹਨਾਂ ਨੇ ਅਨਾਊਂਸ ਕੀਤਾ ਸੀ ਕੋਲੋਰਾਡੋ 'ਚ ਮੂਵ ਹੋਣ ਜਾ ਰਿਹਾ। ਸੋ ਜੇ ਇੱਦਾਂ ਹੁੰਦਾ ਰਿਹਾ ਤੇ ਜੇ ਸਟੇਟ ਨੂੰ ਫਿਰ ਟੈਕਸ ਨਹੀਂ ਆਉਣਾ, ਅਨਪਲਾਇਮੈਂਟ ਟੈਕਸ ਨਹੀਂ ਆਉਣਾ ਤੇ ਉਹ ਫਿਰ ਅਨਪਲਾਇਮੈਂਟ ਜਿਹੜੀ ਆ ਉਹ ਨੈਚੁਰਲੀ ਉਧਰੋਂ ਫੈਡਰਲ ਗਵਰਨਮੈਂਟ ਤਾਂ ਕਹਿੰਦੀ ਅਸੀਂ ਸਟੇਟਾਂ ਨੂੰ ਪੈਸੇ ਨਹੀਂ ਦੇਣੇ ਹੋਰ। ਸੋ ਇਹ ਬਿਗ ਸਿਚੁਏਸ਼ਨ ਆ ਜੀ। ਜੀ ਬਿਲਕੁਲ। ਸੋ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 ਦੇ ਉੱਤੇ। ਸੋ ਇਲਨ ਮਸਕ ਕੈਲੀਫੋਰਨੀਆ ਨੂੰ ਡਿਚ ਕਰਕੇ ਜਿਹੜਾ ਉਹ ਟੈਕਸਸ ਵੱਲ ਨੂੰ ਜਿਹੜਾ ਉਹ ਜਾ ਰਿਹਾ ਹੈ। ਆਲਰੇਡੀ ਉੱਥੇ ਉਹਨਾਂ ਦਾ ਇੱਕ ਕਾਫੀ ਵੱਡਾ ਜਿਹੜਾ ਪਲਾਂਟ ਆ ਉਹ ਤਿਆਰ ਹੋ ਰਿਹਾ ਆ। ਨਵਾਡਾ ਦੇ ਵਿੱਚ ਵੀ ਉਹਨਾਂ ਨੇ ਆਪਣਾ ਇੱਕ ਬੈਟਰੀਆਂ ਬਣਾਉਣ ਵਾਲੀ ਜਿਹੜੀ ਫੈਕਟਰੀ ਆ ਉਸ ਨੂੰ ਜਿਹੜਾ ਉਹ ਤਿਆਰ ਕੀਤਾ ਹੋਇਆ ਆ। ਸੋ ਪਿਛਲੇ 25 ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਹੀ ਉਹ ਬਿਜ਼ਨਸ ਜਿਹੜਾ ਉਹ ਕਰ ਰਿਹਾ ਸੀ, ਪਰ ਉਹ ਹੁਣ ਟੈਕਸਸ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ। ਸੋ ਉਹਨੇ ਗੱਲਬਾਤ ਕਰਦੇ ਹੋਏ ਆਖਿਆ, ਕਹਿੰਦਾ ਮਾਈਸੈਲਫ ਮੈਂ ਤਾਂ ਆਲਰੇਡੀ ਜਿਹੜਾ ਟੈਕਸਸ ਦੇ ਵਿੱਚ ਜਿਹੜਾ ਉਹ ਮੂਵ ਹੋ ਚੁੱਕਾ ਹੋਇਆ ਆ। ਸੋ ਹੁਣ ਕੱਲ੍ਹ ਹੀ ਜਿਹੜੀ ਖਬਰ ਇਹਨਾਂ ਦੇ ਨਾਲ ਇਹ ਵੀ ਜੁੜੀ ਆਈ ਸੀ, ਜਿਹੜੀ ਇਹਨਾਂ ਦੇ ਸਟਾਰਸ਼ਿਪ ਇੰਟਰਨੈਟ ਵਾਲਾ ਜਿਹੜਾ ਇੱਕ ਪਲਾਨ ਸੀਗਾ, FCC ਨੇ ਇਹਨਾਂ ਨੂੰ ਹਰੀ ਝੰਡੀ ਉਸ ਦੇ ਵਿੱਚ ਦੇ ਦਿੱਤੀ ਆ ਵੀ ਜਿਹੜਾ ਰੂਰਲ ਪੇਂਡੂ ਇਲਾਕਾ ਹੈਗਾ ਆ ਅਮਰੀਕਾ ਦੇ ਵਿੱਚ, ਉੱਥੇ ਇੰਟਰਨੈਟ ਦੀ ਸੇਵਾਵਾਂ ਜਿਹੜੀਆਂ ਇਹ ਪ੍ਰਦਾਨ ਜਿਹੜੀਆਂ ਆ ਉਹ ਇਹਨਾਂ ਨੂੰ ਕਰਨਗੇ। ਸੋ ਜਿਹੜਾ ਟੈਸਲਾ ਆ ਇਸ ਦੀ ਇਸ ਟਾਈਮ ਪੂਰੀ ਚੜ੍ਹਾਈ ਆ, ਪੂਰੀ ਜਿਹੜੀ ਉਹ ਬੱਲੇ ਬੱਲੇ ਜਿਹੜੀ ਉਹ ਇਸ ਟਾਈਮ ਬਣੀ ਪਈ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣਦਾ ਆ, ਪਰ ਇਹ ਕਾਫੀ ਇੱਕ ਵੱਡਾ ਝਟਕਾ ਜਿਹੜਾ ਕੈਲੀਫੋਰਨੀਆ ਦੇ ਲਈ ਡੈਫੀਨੇਟਲੀ ਹੋਊਗਾ। ਅਤੇ ਕਿਉਂਕਿ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਸਭ ਤੋਂ ਜ਼ਿਆਦਾ ਟੈਸਲਾ ਦੀ ਗੱਡੀ ਦੀ ਵਿਕਰੀ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਹੀ ਜਿਹੜੀ ਉਹ ਹੋ ਰਹੀ ਆ, ਬਾਹਰਲੇ ਮੁਲਕਾਂ 'ਚ ਵੀ ਬਹੁਤ ਏਰੀਏ ਦੇ ਵਿੱਚ ਆਪਾਂ ਦੇਖਦੇ ਹਾਂ ਹਨਾ, ਤੇ ਉਹਨਾਂ ਦੀਆਂ ਪੇ ਵੀ ਕਾਫੀ ਆ। ਇਹਦੇ 'ਚ ਪੰਜਾਬੀ ਕਮਿਊਨਿਟੀ ਨੂੰ ਵੀ ਬੜਾ ਵੱਡਾ ਅਸਰ ਪੈਣਾ, ਬਹੁਤ ਵੱਡੀ ਗਿਣਤੀ 'ਚ ਪੰਜਾਬੀ ਉੱਥੇ ਕੰਮ ਕਰਦੇ ਆ। ਕਾਰਾਂ ਮੂਵ ਕਰਦੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਵੀ ਜਿਹੜਾ ਅਸਰ ਪਊਗਾ ਜੇ ਟੋਟਲੀ ਪਲਾਂਟ ਆਪਣਾ ਉੱਥੇ ਮੂਵ ਕਰਕੇ ਲੈ ਜਾਂਦੇ ਆ। ਸੋ ਗੀਗਾ ਫੈਕਟਰੀ ਜਿਹੜੀ ਆ ਉੱਥੇ ਟੈਕਸਸ ਦੇ ਵਿੱਚ ਉਹ ਕਹਿੰਦੇ ਵੀ ਉਹ ਬਣਾ ਰਹੇ ਹੈਗੇ ਆ। ਸੋ ਆਸਟਿਨ ਦੇ ਬਾਹਰ ਕਹਿੰਦੇ ਆ ਵੀ ਉਹਨਾਂ ਨੇ ਉੱਥੇ ਬਣਾਉਣੀ ਆ ਜੀ। ਸੋ ਬਿਲਕੁਲ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਹੁਣ ਕਿੰਨੀਆਂ ਕੰਪਨੀਆਂ ਜਿਹੜੀਆਂ ਕੈਲੀਫੋਰਨੀਆ ਤੋਂ ਬਾਹਰ ਜਾਣੀਆਂ ਸ਼ੁਰੂ ਹੋ ਗਈਆਂ ਆ। ਸੋ ਇੱਥੇ ਦੇ ਜਿਹੜੇ ਇਲੈਕਟਡ ਬੰਦੇ ਆ ਉਹਨਾਂ ਨੂੰ ਵੀ ਇਹਦੇ ਉੱਤੇ ਵਰਕ ਕਰਨਾ ਚਾਹੀਦਾ, ਕਿਉਂਕਿ ਜਿਹੜੀਆਂ ਬਾਕੀ ਸਟੇਟਸ ਆ ਉਹ ਇਹਨਾਂ ਨੂੰ ਬੈਨੀਫਿਟਸ ਬਹੁਤ ਦੇ ਰਹੀਆਂ। ਸੋ ਇਸ ਕਰਕੇ ਇੱਥੋਂ ਮੂਵ ਹੋਣਾ ਚਾਹੁੰਦੇ ਹੈਗੇ ਆ। ਤੇ ਇਕੱਲੇ ਕੰਪਨੀਆਂ ਨਹੀਂ, ਜੇ ਦੱਸਦੇ ਜਾਈਏ ਕਹਿੰਦੇ ਵੀ ਪਿਛਲੇ ਸਾਲ 6.5 ਲੱਖ ਕੈਲੀਫੋਰਨੀਆ ਦੇ ਲੋਕ ਵੀ ਜਿਹੜੇ ਸਟੇਟ ਨੂੰ ਛੱਡ ਕੇ ਚਲੇ ਗਏ ਆ। 6,50,000 ਲੋਕਾਂ ਨੇ ਪਿਛਲੇ ਸਾਲ ਦੇ ਵਿੱਚ ਕੈਲੀਫੋਰਨੀਆ ਨੂੰ ਛੱਡਿਆ ਸੰਨ 2019 'ਚ। ਅਜੇ 20 ਦੇ ਫਿਗਰ ਆਣੇ ਆ, ਕਿਉਂਕਿ 20 ਦੇ ਵਿੱਚ ਤਾਂ ਬਹੁਤ ਜ਼ਿਆਦਾ ਮੂਵਮੈਂਟ ਹੋਈ ਹੈਗੀ ਆ ਕੈਲੀਫੋਰਨੀਆ ਤੋਂ ਬਾਅਦ, ਕਿਉਂਕਿ ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕੀਤਾ ਜੀ। ਬਿਲਕੁਲ। ਤੇ ਉੱਦਾਂ ਜੇ ਦੱਸਦੇ ਜਾਈਏ ਕੈਲੀਫੋਰਨੀਆ ਨੇ ਬਹੁਤ ਜ਼ਿਆਦਾ ਸਬਸਿਡੀਜ਼ ਜਿਹੜੀਆਂ ਇਹਨੂੰ ਸਬਸਿਡਾਈਜ਼ ਕਰਕੇ ਜਿਹੜਾ ਉਹ ਚਲਾਇਆ ਸੀ ਟੈਸਲਾ ਨੂੰ। ਇਸ ਤੋਂ ਪਹਿਲਾਂ ਜਿਹੜਾ ਸੋਲਰ ਵਾਲਾ ਵੀ ਜਿਹੜਾ ਉਹ ਸੀਗਾ, ਸੋ ਇਸ ਨੂੰ ਕਾਫੀ ਜ਼ਿਆਦਾ ਸਬਸਿਡੀਆਂ ਕੈਲੀਫੋਰਨੀਆ 'ਚ ਮਿਲਦੀਆਂ ਸੀ, ਪਰ ਉਹ ਸਾਰੀਆਂ ਚੀਜ਼ਾਂ ਨੂੰ ਛੱਡਦੇ ਹੋਏ ਇਹ ਹੁਣ ਕੈਲੀਫੋਰਨੀਆ ਨੂੰ ਲੱਤ ਮਾਰ ਕੇ ਜਿਹੜਾ ਆ ਉਹ ਹੁਣ ਟੈਕਸਸ ਵੱਲ ਨੂੰ ਜਿਹੜੀ ਰਵਾਨਗੀ ਇਸਨੇ ਕਰ ਲਈ ਹੈਗੀ ਆ। ਬਹੁਤ ਸਾਰੇ ਲੋਕ ਇਸ ਫੈਸਲੇ ਤੋਂ ਲੈ ਕੇ ਜਿਹੜੇ ਆ ਉਹ ਨਿਰਾਸ਼ ਨੇ। ਕਹਿੰਦੇ ਖਾਸ ਕਰਕੇ ਉਦੋਂ ਵੀ ਯੂਨੀਅਨ ਨੂੰ ਵੀ ਇਹ ਬਸਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀਗਾ, ਅਤੇ ਨਾਲ ਦੇ ਨਾਲ ਵਰਕਰ ਸੇਫਟੀ ਨੂੰ ਅਤੇ ਉਹਨਾਂ ਦੀ ਵੈਲਬੀਇੰਗ ਨੂੰ ਵੀ ਇਸ ਨੇ ਜਿਹੜਾ ਉਹ ਧਿਆਨ ਨਹੀਂ ਰੱਖਿਆ। ਕੋਵਿਡ ਦੇ ਦੌਰਾਨ ਵੀ ਆਪਾਂ ਦੇਖਿਆ ਸੀ ਵੀ ਕਿੱਦਾਂ ਇਸ ਦਾ ਆਡਾ ਜਿਹੜਾ ਉਹ ਉੱਥੋਂ ਦੇ ਜਿਹੜੇ ਸਿਟੀ ਕਾਊਂਸਲ ਮੈਂਬਰਸ ਆ ਜਾਂ ਉੱਥੋਂ ਦੇ ਜਿਹੜੀ ਲੋਕਲ ਗੌਰਮੈਂਟ ਆ ਉਹਨਾਂ ਦੇ ਨਾਲ ਲੱਗਾ ਰਿਹਾ ਸੀਗਾ। ਸੋ ਆਪਣੇ ਨਾਲ ਅਗਲੇ ਕਾਲਰ ਹਰਜੋਤ ਸਿੰਘ ਜੀ ਜੁੜੇ ਨੇ, ਸੁਖਜਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਖਾਲਸਾ ਜੀ, ਧੰਨਵਾਦ ਜੀ। ਹੈਲੋ। ਹਾਂਜੀ ਹਾਂਜੀ, ਆਪਣੀ ਜਾਂ ਤਾਂ ਸੀਟ ਬੈਲਟ ਲਾ ਲਓ ਤੇ ਜਾਂ ਜਿਹੜੀ ਉਹ ਬੰਦ ਕਰਕੇ ਤੇ ਜੀ ਗੱਲ ਕਰੋ, ਪਿੱਛੋਂ ਬਹੁਤ ਜ਼ਿਆਦਾ ਆਵਾਜ਼ ਆ ਰਹੀ ਆ। ਅੱਛਾ ਅੱਛਾ ਠੀਕ ਹੈ। ਤੇ ਮੇਰਾ ਪਹਿਲਾਂ ਤਾਂ ਇਹ ਵੀ ਤੁਹਾਡਾ ਧੰਨਵਾਦ ਦੋਨਾਂ ਦਾ ਬਹੁਤ ਬਹੁਤ ਜੀ। ਤੇ ਤੁਸੀਂ ਜਿਹੜੀ ਇਨਫੋਰਮੇਸ਼ਨ ਦੇਣ ਦੇ ਆ, ਖਾਸ ਕਰਕੇ ਜਿਹੜੀ ਇੰਪਲਾਇਮੈਂਟ ਤੇ ਦੇਣ ਦੇ ਆ, ਜਿਹੜਾ ਪੈਸਾ ਹੈ ਨਾ ਉਹ ਵਾਕਿਆ ਮਿਸਯੂਜ਼ ਬਹੁਤ ਹੋਇਆ ਹੈਗਾ ਜੀ। ਚਾਹੇ ਉਹ ਕਿਸੇ ਵੀ ਕਮਿਊਨਿਟੀ ਵੱਲੋਂ ਹੋਵੇ, ਕਾਫੀ ਮਿਸਯੂਜ਼ ਹੋਇਆ ਪੈਸਾ। ਹਾਂ ਕੁਛ ਬੰਦਿਆਂ ਨੂੰ ਚਾਹੀਦਾ, ਜਿਹੜਾ ਜ਼ਰੂਰੀ ਹੈ ਉਹਨਾਂ ਨੂੰ ਚਾਹੀਦਾ ਹੈਗਾ, ਉਹਨਾਂ ਨੂੰ ਮੈਂ ਕਿਹਾ ਕਈਆਂ ਨੂੰ ਮਿਲਿਆ ਵੀ ਨਹੀਂ ਹੈਗਾ ਜੀ ਜੀ। ਤੇ ਦੂਜੀ ਗੱਲ ਵੀ
ਇਹਦੇ ਚ ਅਪਲਾਈਮੈਂਟ ਵਿੱਚ ਕਾਫੀ ਪ੍ਰੋਬਲਮ ਆਈ ਹੈ। ਜਿੱਦਾਂ ਮੈਂ ਮੇਰਾ ਆ ਗਿਆ, ਮੇਰੀ ਵਾਈਫ ਦਾ ਨਹੀਂ ਆਇਆ, ਤਾਂ 8-9 ਮਹੀਨੇ ਹੋ ਗਏ ਆ। ਉਹਨਾਂ ਦਾ ਸੋਸ਼ਲ ਸਿਕਿਉਰਿਟੀ ਨੰਬਰ ਚੇਂਜ ਕਰਕੇ ਪਾਤਾ ਤਾਂ ਨਾਮ ਉਹੀ ਸੀਗਾ। ਅਸੀਂ ਦੁਬਾਰਾ ਵੀ ਭੇਜਿਆ ਉਹਨਾਂ ਨੂੰ, ਪਰ ਕੁਛ ਨਹੀਂ ਉਹਦਾ ਆਨਸਰ ਆਇਆ ਹਾਲੇ ਤੱਕ। ਕਿਉਂਕਿ ਹੈ ਹੀ ਇੰਨੀ ਵੱਡੀ ਗਿਣਤੀ 'ਚ ਤੇ ਉਹਨਾਂ ਦੇ EMPLOYE ਘੱਟ ਸੀ, ਬਲਕਿ ਸਟੇਟ ਆਫ ਕੈਲੀਫੋਰਨੀਆ ਨੂੰ ਆਪਣੀਆਂ ਹੋਰ ਡਿਪਾਰਟਮੈਂਟਾਂ ਤੋਂ EMPLOYE ਮੂਵ ਕਰਨੇ ਪਏ। ਸੋ ਜਿਨ੍ਹਾਂ ਦੇ ਡਿਸਪਿਊਟਡ ਸੀ ਉਹ ਹਜੇ ਬਹੁਤ ਲੰਬੀ ਲਿਸਟ ਆ। ਇਹਨਾਂ ਦੀ ਕਾਫੀ ਹੁਣ ਇਨਵੈਸਟੀਗੇਸ਼ਨ ਹੋਣੀ ਆ। ਈਵਨ ਮੈਜੋਰਿਟੀ ਡੈਮੋਕ੍ਰੇਟਸ ਬਹੁਤ ਜ਼ਰੂਰੀ ਹੈ ਜੀ। ਇਹ EDD ਡਿਪਾਰਟਮੈਂਟ ਦਾ ਆਡਿਟ ਜਿਹੜਾ ਚੱਜ ਦੇ ਨਾਲ ਹੋਣਾ ਚਾਹੀਦਾ, ਕਲੀਨ ਆਊਟ ਕਰਨਾ ਚਾਹੀਦਾ ਵੀ ਪਤਾ ਨਹੀਂ ਕੀ ਜਿਹੜਾ ਉੱਥੇ ਕਰੀ ਜਾਂਦੇ ਸੀ। ਨੋ ਡਾਊਟ ਉਹਨਾਂ 'ਤੇ ਪ੍ਰੈਸ਼ਰ ਸੀਗਾ, ਕਿਉਂਕਿ ਮਿਲੀਅਨਸ ਆਫ ਲੋਕ ਜਿਹੜੇ ਇਸ ਦੇ ਵਿੱਚ ਸਿੱਧੇ ਹੀ ਜਿਹੜੇ ਉਹ ਆ ਗਏ ਵੀ ਉਹ ਕੀ ਕਰਨਗੇ। ਗੱਲ ਇਹ ਹੈ ਨਾ ਵੀ ਆਪਾਂ ਸਰਕਾਰੀ ਨੌਕਰੀਆਂ ਬਾਰੇ ਜਾਣਦੇ ਹੀ ਹਾਂ ਵੀ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਹੁੰਦੀਆਂ ਸੀਗੀਆਂ, ਕੀ ਕੁਛ ਜਿਹੜਾ ਉਹ ਹੁੰਦਾ ਸੀਗਾ। ਲੋਕਾਂ ਦੇ ਆਪੋ ਆਪਣੇ ਵਿਚਾਰ ਉਸ ਚੀਜ਼ ਦੇ ਪ੍ਰਤੀ ਸੀਗੇ, ਦੇਖੇ ਸੀਗੇ, ਪਰ ਉਹ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਜਿਹੜੀਆਂ ਹੁੰਦੀਆਂ ਆਪਾਂ ਨੂੰ ਨਜ਼ਰ ਆਈਆਂ ਨੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਮੈਂ ਗੱਲ ਕਰਨਾ ਸੀ, ਜਿੱਦਾਂ ਸਟੋਰਾਂ ਦਾ ਬਿਜ਼ਨਸ ਡਾਊਨ ਜਾ ਰਿਹਾ, ਇਸੇ ਤਰ੍ਹਾਂ ਟਰੱਕਾਂ ਦਾ ਬਿਜ਼ਨਸ ਵੀ ਜਿਹੜੀ ਲੋਡ ਆ ਡੇ ਬਾਈ ਡੇ ਬਹੁਤ ਥੱਲੇ ਨੂੰ ਜਾ ਰਿਹਾ। ਈਵਨ ਕਿ ਲੋਡ ਹੈ ਹੀ ਬਹੁਤ ਘੱਟ ਆ, ਪ੍ਰਾਈਸ ਤਾਂ ਦੂਜੀ ਗੱਲ। ਤੇ ਦੂਜਾ ਜੇ ਟੈਸਲਾ ਦੀ ਗੱਲ ਕਰਦੇ ਹਾਂ ਜੀ, ਉਹ ਉਹਨਾਂ ਦਾ ਮੋਸਟਲੀ ਪਾਰਟ ਵਗੈਰਾ ਮੈਕਸੀਕੋ ਤੋਂ ਆਉਂਦੇ ਸੀ, ਤੇ ਇੱਥੋਂ ਟੈਕਸਸ ਤੋਂ ਜਿੱਦਾਂ ਟਰੱਕਾਂ ਨਾਲ ਹੀ ਕੈਲੀਫੋਰਨੀਆ ਜਾਂਦੇ ਸੀ। ਜੇ ਉਹਨਾਂ ਨੇ ਟੈਕਸਸ ਮੂਵ ਕਰ ਲਏ, ਮੈਨੂੰ ਲੱਗਦਾ ਟਰੱਕਿੰਗ ਨੂੰ ਬਹੁਤ ਇਫੈਕਟ ਪੈਣਾ ਜੀ। ਐਰੀਜ਼ੋਨਾ ਤੋਂ ਵੀ ਆਉਂਦੀਆਂ ਸੀ ਬੈਟਰੀਆਂ ਜਾਂ ਹੋਰ ਬਹੁਤ, ਨਵਾਡਾ ਤੋਂ ਜੀ, ਨਵਾਡਾ ਤੋਂ ਸੌਰੀ। ਹਾਂਜੀ ਜੀ ਠੀਕ ਹੈ ਜੀ। ਇਹਨਾਂ ਦੇ ਬਹੁਤ ਲੋਡ ਇੱਥੋਂ ਨਿਕਲਦੇ ਆ ਟੈਕਸਸ। ਧੰਨਵਾਦ। ਸੋ ਬਿਲਕੁਲ ਸਰੋਤੇ ਜਿੰਨੇ ਵੀ ਸਾਡੇ ਸੁਣ ਰਹੇ, ਧਿਆਨ ਦੇ ਨਾਲ ਦੇਖੋ, ਬਹੁਤ ਕੁਛ ਚੇਂਜ ਹੋ ਰਿਹਾ। ਕਈ ਜਿਹੜੇ ਰੈਸਟੋਰੈਂਟਸ, ਵੱਡੇ ਵੱਡੇ ਹਾਲ, ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਇਹ ਸਿਚੁਏਸ਼ਨ ਹੋਊਗੀ, ਜਿਹੜਾ ਬਹੁਤ ਹੀ ਬੁਰਾ ਹਾਲ ਹੋਇਆ ਉਹਨਾਂ ਦਾ। ਸੋ ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤੀ ਆ। ਤੇ ਇੱਕ ਗੱਲ ਜ਼ਰੂਰ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਪ੍ਰੋਪਰਟੀ ਟੈਕਸ ਜਿਹੜੇ ਘਰ ਓਨ ਕਰਦੇ ਆ, ਬਿਜ਼ਨਸ ਓਨ ਕਰਦੇ ਆ, ਕੱਲ ਨੂੰ ਲਾਸਟ ਡੇਟ ਆ ਦਸੰਬਰ 10 ਕੈਲੀਫੋਰਨੀਆ ਦੇ ਵਿੱਚ ਪ੍ਰੋਪਰਟੀ ਟੈਕਸ ਦੇਣ ਦੀ। ਜੇ ਤੁਸੀਂ ਉਹ ਮਿਸ ਕਰ ਜਾਂਦੇ ਆ, 10% ਪੈਨਲਟੀ ਹੁੰਦੀ। ਸੋ ਮੰਨ ਲਓ ਜੇ ਕਿਸੇ ਦਾ 5000 ਟੈਕਸ ਆ, $500 ਦੇਣਾ ਪੈਣਾ, ਚਾਹੇ ਤੁਸੀਂ ਇੱਕ ਦਿਨ ਹੀ ਲੇਟ ਹੋ ਗਏ ਹੈਗੇ ਆ। ਸੋ ਮੇਕ ਸ਼ੋਰ ਕਰੋ ਉਹ ਮੇਲ ਹੋਣਾ ਚਾਹੀਦਾ। ਮੇਲ ਨਹੀਂ, ਯੂਜ਼ਲੀ ਅੱਜ ਕੱਲ੍ਹ ਤਾਂ ਇਹ ਕਰੋ ਵੀ ਤੁਸੀਂ ਔਨਲਾਈਨ ਹੀ ਪੇ ਕਰ ਦਿਓ। ਬਹੁਤ ਸਾਰੀਆਂ ਕਾਉਂਟੀਜ਼ ਮੈਂ ਚੈੱਕ ਕਰਦਾ ਸੀ, ਜੇ ਤੁਸੀਂ ਈ ਚੈੱਕ ਰਾਹੀਂ ਪੇ ਕਰਦੇ ਹੋ ਕੋਈ ਫੀਸ ਨਹੀਂ ਚਾਰਜ ਕਰਦੇ। ਕੁਛ ਕਾਉਂਟੀਜ਼ ਸੈਕਰਾਮੈਂਟੋ ਉਹ ਜਿਹੜੇ ਹੈਗੇ ਆ $1.95 ਕਰਦੇ ਆ, ਪਰ ਜੇ ਤੁਸੀਂ ਕ੍ਰੈਡਿਟ ਕਾਰਡ ਨਾਲ ਪੇ ਕਰਦੇ ਹੋ 2 ਤੋਂ 2.5% ਚਾਰਜ ਕਰਦੇ ਆ। ਸੋ ਜਿੰਨੇ ਵੀ ਘਰਾਂ ਦੇ ਓਨਰਸ ਹੈਗੇ ਆ, ਤੁਹਾਡਾ ਪ੍ਰੋਪਰਟੀ ਟੈਕਸ ਦੀ ਕੱਲ ਨੂੰ ਲਾਸਟ ਡੇਟ ਆ। ਸੋ ਆਪਾਂ ਪੰਜਾਬੀ ਬਹੁਤ ਵਾਰੀ ਪੇਪਰਵਰਕ ਦੇ ਵਿੱਚ ਢਿੱਲੇ ਰਹਿ ਜਾਂਦੇ ਆ। ਮੇਕ ਸ਼ੋਰ ਕਰੋ, ਜਿੰਨੇ ਵੀ ਸਰੋਤੇ ਸੁਣ ਰਹੇ ਆ, ਕੱਲ ਨੂੰ ਲਾਸਟ ਡੇਟ ਆ ਪ੍ਰੋਪਰਟੀ ਟੈਕਸ ਦੀ। ਨੋ ਮੈਟਰ, ਨਹੀਂ ਤਾਂ ਤੁਹਾਡੀ ਜਿਹੜੀ ਆ 10% ਪੈਨਲਟੀ ਦੇਣੀ ਪੈ ਜਾਣੀ ਆ, ਤੇ ਨਾਲ ਉਹ ਰੈਕਡ ਦੇ ਉੱਤੇ ਆ ਜਾਂਦਾ ਆ ਵੀ ਤੁਸੀਂ ਲੇਟ ਹੈਗੇ ਆ। ਸੋ ਪਲੀਜ਼ ਇਹ ਸਾਰੇ ਆਪਣੇ ਬਿੱਲ ਜਿਹੜੇ ਆ ਉਹ ਚੈੱਕ ਕਰ ਲਿਓ ਜੀ। ਤੇ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਦੇ ਹਾਂ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।